ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 1 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮਾਉਂਟ, ਹਰਜੀਤ ਸਿੰਘ ਲੈਥਰੋਪ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਕਰੋਨਾ ਵਾਇਰਸ ਦੀ ਜੇ ਅਪਡੇਟ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ, ਟੋਟਲ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 8,93,995 ਕੇਸ ਜਿਹੜੇ ਆ ਉਹ ਕਰੋਨਾ ਵਾਇਰਸ ਦੇ ਹੋ ਚੁੱਕੇ ਆ, ਜਿਨ੍ਹਾਂ 'ਚੋਂ 45,050 ਲੋਕਾਂ ਦੀ ਮੌਤ ਹੋ ਚੁੱਕੀ ਆ। 1,99,470 ਜਿਹੜੇ ਆ ਉਹ ਰਿਕਵਰ ਵੀ ਹੋਏ ਆ। ਇੱਕ ਵਾਰੀ ਫਿਰ ਆਪਣੇ ਮੁਲਕ ਅਮਰੀਕਾ ਦੇ ਵਿੱਚ ਜਿਹੜੀ ਪੋਜੀਸ਼ਨ ਆ ਬੜੀ ਬੁਰੀ ਚੱਲ ਰਹੀ ਆ। ਹੁਣ ਤੱਕ 1,91,193 ਕੇਸ ਹੋ ਚੁੱਕੇ ਆ, ਸੋ 2 ਲੱਖ ਦੇ ਲਾਗੇ ਪਹੁੰਚਣ ਵਾਲੇ ਆ। ਨਵੇਂ ਕੇਸ ਪਿਛਲੇ ਘੰਟਿਆਂ 'ਚ 2663 ਹੋਏ ਆ ਅਤੇ ਹੁਣ ਤੱਕ 4138 ਮੌਤਾਂ ਜਿਹੜੀਆਂ ਆ ਅਮਰੀਕਾ 'ਚ ਹੋ ਚੁੱਕੀਆਂ ਆ। ਜੀ ਬਿਲਕੁਲ, ਲਗਾਤਾਰ ਇਹ ਜਿਹੜਾ ਆંકੜਾ ਆ ਉਹ ਉੱਤੇ ਵੱਲ ਨੂੰ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਇਹ 4100 ਮੌਤਾਂ ਦੇ ਵਿੱਚੋਂ 1700 ਮੌਤਾਂ ਜਿਹੜੀਆਂ ਉਹ ਨਿਊਯਾਰਕ ਦੇ ਵਿੱਚ ਹੋ ਚੁੱਕੀਆਂ ਆ, ਅਤੇ ਫਿਰ ਉਸ ਤੋਂ ਬਾਅਦ 'ਚ ਨਿਊ ਜਰਸੀ 'ਚ 267, ਫਿਰ ਕੈਲੀਫੋਰਨੀਆ 'ਚ 183, ਮਿਸ਼ੀਗਨ 'ਚ 249 ਉੱਥੇ ਮੌਤਾਂ ਹੋਈਆਂ ਆ। ਫਲੋਰੀਡਾ ਦੇ ਵਿੱਚ ਵੀ 87 ਮੌਤਾਂ ਜਿਹੜੀਆਂ ਹੋ ਚੁੱਕੀਆਂ। ਵਾਸ਼ਿੰਗਟਨ 'ਚ 225 ਅਤੇ ਲੂਜ਼ੀਆਨਾ ਜਿਹੜਾ ਆ ਉਹ ਵਾਸ਼ਿੰਗਟਨ ਨੂੰ ਵੀ ਪਾਰ ਕਰ ਚੁੱਕਾ ਹੈ। 239 ਉੱਥੇ ਮੌਤਾਂ ਹੋ ਚੁੱਕੀਆਂ ਆ। ਸੋ ਇਹ ਜਿਹੜੇ ਹਰਜੋਤ ਸਿੰਘ ਜੀ, ਬਾਅਦ ਦੇ ਵਿੱਚ ਜਿੱਥੇ ਫੈਲਣਾ ਸ਼ੁਰੂ ਹੋਇਆ ਆ ਅਤੇ ਉੱਥੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਫੈਲਿਆ ਆ, ਜਿੱਦਾਂ ਲੂਜ਼ੀਆਨਾ, ਮਿਸ਼ੀਗਨ, ਨਿਊ ਜਰਸੀ, ਨਿਊਯਾਰਕ ਜਿਹੜਾ ਹੈਗਾ। ਸ਼ੁਰੂਆਤੀ ਦੌਰ ਦੇ ਵਿੱਚ ਆਪਾਂ ਦੇਖਿਆ ਸੀ ਵਾਸ਼ਿੰਗਟਨ ਦੇ ਵਿੱਚ ਸੀਗਾ, ਉਹਨਾਂ ਨੇ ਕਿਤੇ ਨਾ ਕਿਤੇ ਇਸ ਦੇ ਉੱਤੇ ਐਟਲੀਸਟ ਐਕਟਿਵ ਕੇਸ ਜਿਹੜੇ ਉਹਨਾਂ ਦੇ ਚੱਲ ਰਹੇ ਨੇ, ਰੋਜ਼ ਨਵੇਂ ਜਿਹੜੇ ਕੇਸ ਆ ਰਹੇ ਆ, ਉਹਨਾਂ ਵਿੱਚ ਉਹਨਾਂ ਦੇ ਕਟੌਤੀ ਜਿਹੜੀ ਉਹ ਹੋਈ ਆ, ਅਤੇ ਮਰਨ ਵਾਲਿਆਂ ਦੀ ਵੀ ਜਿਹੜੀ ਸੰਖਿਆ ਆ ਉਹ ਇੰਨੀ ਜ਼ਿਆਦਾ ਜਿਹੜੀ ਉਹ ਨਹੀਂ ਵੱਧ ਰਹੀ ਹੈਗੀ ਬਾਕੀ ਜਿਹੜੇ ਹੁਣ ਮੁਲਕਾਂ ਦੇ ਜਿਹੜੇ ਉਹ ਮੁਕਾਬਲੇ। ਸੋ ਆਈ ਥਿੰਕ ਇਹ ਬਾਕੀ ਸੂਬਿਆਂ ਦੇ ਮੁਕਾਬਲੇ ਜਿਹੜੇ ਬਾਕੀ ਸੂਬਿਆਂ ਨੂੰ ਭਾਈ ਧਿਆਨ ਰੱਖਣ ਦੀ ਜ਼ਰੂਰਤ ਆ। ਮੈਂ ਬਹੁਤ ਹੈਰਾਨ ਆ ਫਲੋਰੀਡਾ ਵਰਗੇ ਜਿਹੜੇ ਆ ਸੂਬੇ ਤੋਂ, ਜਿੱਥੇ ਇੰਨੀ ਤੇਜ਼ੀ ਦੇ ਨਾਲ ਵੱਧ ਰਿਹਾ ਆ, ਉੱਥੇ ਅਜੇ ਵੀ ਜਿਹੜਾ ਉਹਨਾਂ ਦਾ ਗਵਰਨਰ ਆ ਉਹ ਪਤਾ ਨਹੀਂ ਕਿਹੜੀ ਹੋਰ ਹੀ ਦੁਨੀਆ ਦੇ ਵਿੱਚ ਉਹ ਰਹਿ ਰਿਹਾ ਆ, ਅਤੇ ਉੱਥੇ ਉਹ ਸ਼ੈਲਟਰ ਇਨ ਪਲੇਸ ਜਾਂ ਸਟੇ ਐਟ ਹੋਮ ਦੇ ਆਦੇਸ਼ ਜਿਹੜੇ ਉਹ ਦੇ ਨਹੀਂ ਰਿਹਾ। ਕੋਈ ਕਾਉਂਟੀਆਂ ਵਾਲੇ ਆਪਣੇ ਪੱਧਰ ਦੇ ਉੱਤੇ ਉਹਨਾਂ ਨੇ ਕੀਤੇ ਆ, ਪਰ ਲੋਕ ਜਿਹੜੇ ਉਹ ਕਾਉਂਟੀ ਨੂੰ ਛੱਡ ਕੇ ਦੂਜੀ ਕਾਉਂਟੀ 'ਚ ਜਾ ਕੇ ਉੱਥੇ ਕਹਿ ਲਓ ਵੀ ਜਿੱਦਾਂ ਕਹਿ ਲਓ ਵੀ ਭੰਗੜੇ ਪਾਉਣ ਵਾਲੀ ਗੱਲ ਆ, ਵੀ ਉਹ ਨੱਚ ਟੱਪ ਰਹੇ ਨੇ, ਜਿਹੜੇ ਆਪਣੇ ਉਹ ਕਰ ਰਹੇ ਨੇ। ਸੋ ਆਈ ਥਿੰਕ ਇਹ ਕਾਫੀ ਚਿੰਤਾਜਨਕ ਜਿਹੜੀ ਇਹ ਗੱਲ ਆ। ਬਾਅਦ ਦੇ ਵਿੱਚ ਫਲੋਰੀਡਾ ਵਾਲਿਆਂ ਨੇ ਉੱਥੇ ਘਰ ਲਾਉਣਾ ਆ ਵੀ ਸਾਡੇ ਨਾਲ ਇਟਲੀ ਵਾਲੇ ਹਾਲਾਤ ਜਿਹੜੇ ਉਹ ਬਣਦੇ ਜਾ ਰਹੇ, ਪਤਾ ਨਹੀਂ ਕਿਉਂ ਨੂੰ ਅਕਲ ਨੂੰ ਹੱਥ ਜਿਹੜਾ ਉਹ ਮਾਰ ਰਹੇ, ਅਤੇ ਇੰਨਾ ਜਿਹੜਾ ਆ ਕਹਿ ਲਓ ਵੀ ਬੇਧਿਆਨਾ ਜਿਹੜਾ ਗਵਰਨਰ ਆ ਉੱਥੇ ਦਾ ਉਹ ਕੰਮ ਕਰ ਰਿਹਾ। ਆਈ ਥਿੰਕ ਇਹ ਇੱਕ ਚੰਗੀ ਗੱਲ ਨਹੀਂ ਆ। ਅਤੇ ਇਹ ਆਖ ਰਿਹਾ ਸੀ ਜੀ ਉਹ ਤਾਂ ਫੈਡਰਲ ਲੈਵਲ ਦੇ ਉੱਤੇ ਜਿਹੜੇ 30 ਦਿਨ ਵਾਲੇ ਆ, ਸਾਨੂੰ ਉਹਨਾਂ ਨੇ ਆਖਿਆ ਹੀ ਨਹੀਂ ਆ। ਆਈ ਡੋਂਟ ਨੋ ਵੀ ਇਹ ਹੁਣ ਇਹਨਾਂ ਨੂੰ ਕੋਈ ਸਪੈਸ਼ਲ ਜਿਹੜੀ ਰਾਸ਼ਟਰਪਤੀ ਟਰੰਪ ਚਿੱਠੀ ਲਿਖਣ, ਉਹਨਾਂ ਨੂੰ ਕਾਲ ਕਰਨ, ਕਿ ਆਪਣੀ ਜਿਹੜੀ ਉਹਨਾਂ ਦੀ ਅਕਲ ਹੈ ਇਹੋ ਜਿਹੇ ਮੌਕੇ ਦੇ ਉੱਤੇ ਕੰਮ ਨਹੀਂ ਕਰ ਰਹੀ। ਬੜੀ ਹੈਰਾਨੀ ਵਾਲੀ ਗੱਲ ਆ ਵੀ ਕਿੱਦਾਂ ਦੇ ਜਿਹੜੇ ਇੱਥੇ ਜਿਹੜੇ ਆਖ ਰਹੇ ਆ, ਕਿੱਦਾਂ ਦੇ ਉਹ ਆਨਸਰ ਦੇ ਰਹੇ ਆ। ਸੋ ਬਿਲਕੁਲ ਅੱਜ ਦੀ ਡੇਟ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਜਿਹੜੀਆਂ 17 ਸਟੇਟਾਂ ਆ ਉਹਨਾਂ ਦੇ ਵਿੱਚ ਹਜੇ ਸਟੇ ਐਟ ਹੋਮ ਆਰਡਰ ਨਹੀਂ ਹੈ। ਦੇਖੋ, ਸੋ ਅੱਜ US ਦੇ ਸਰਜਨ ਜਨਰਲ ਜਰੋਮੀ ਐਡਮਸ ਜਿਹੜੇ ਆ ਉਹਨਾਂ ਦੀ ਇੰਟਰਵਿਊ ਚੱਲ ਰਹੀ ਸੀ। ਉਹਦੇ 'ਚ ਉਹਨਾਂ ਨੇ ਕਿਹਾ ਵੀ ਭਾਈ ਨਾਲ ਪੇਪਰ ਵੀ ਸ਼ੋਅ ਕੀਤਾ ਜਿਹੜਾ 30 ਡੇ ਸਟੇ ਐਟ ਹੋਮ ਹੈ ਇਹ ਪੂਰੇ ਅਮਰੀਕਾ ਲਈ ਆ, ਹਰ ਇੱਕ ਬੰਦੇ ਲਈ ਆ।
ਉਹ ਕਹਿੰਦੇ ਵੀ ਠੀਕ ਆ ਵੀ ਸਾਡਾ ਜਿਹੜਾ ਸਿਸਟਮ ਡੈਮੋਕ੍ਰੇਟਿਕ ਹੈਗਾ, ਅਸੀਂ ਫੋਰਸ ਨਹੀਂ ਕਰ ਸਕਦੇ, ਮਿਲਟਰੀ ਨਹੀਂ ਲਾ ਸਕਦੇ, ਪਰ ਅਸੀਂ ਆਪ ਇੰਡੀਵਿਜੂਅਲ ਲੈਵਲ 'ਤੇ ਵੀ ਇਕੱਲੇ ਕਰੀਏ। ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਟੈਕਸਸ ਤੋਂ 70 ਜਣੇ ਮੈਕਸੀਕੋ 'ਚ ਚਲ ਗਏ, ਜਿਹੜੇ ਜਵਾਨ ਸੀ, ਛੁੱਟੀਆਂ ਹੋਈਆਂ ਸੀਆਂ ਬੱਚਿਆਂ ਨੂੰ, ਅਤੇ ਉਹ ਉੱਥੇ ਪਾਰਟੀ ਕਰਨ ਚਲ ਗਏ। ਜਦੋਂ ਵਾਪਸ ਆਏ ਤਾਂ 28 ਜਣਿਆਂ ਦੇ ਕੋਲ ਹੁਣ ਕਰੋਨਾ ਵਾਇਰਸ ਆ, ਦੇਖੋ। ਸੋ ਇਸੇ ਤਰ੍ਹਾਂ ਜੇ ਪੂਰੇ ਮੁਲਕਾਂ ਦੀ ਗੱਲ ਕਰਦੇ ਜਾਈਏ, ਇਟਲੀ 'ਚ ਸਟਿਲ ਪਿਛਲੇ 24 ਘੰਟਿਆਂ 727 ਜਣਿਆਂ ਦੀ ਮੌਤ ਹੋਈ ਆ। ਇਟਲੀ 'ਚ ਹੁਣ 1,10,574 ਕੇਸ ਆ, 13,155 ਜਾਣੇ ਜਿਹੜੇ ਆ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਆ। ਸਪੇਨ ਦੇ ਵਿੱਚ 1,02,000 ਲੋਕ ਹੋ ਗਏ। ਸਪੇਨ 'ਚ ਬਹੁਤ ਗਿਣਤੀ ਵੱਧ ਰਹੀ ਆ। ਉੱਥੇ ਵੀ ਪਿਛਲੇ 24 ਘੰਟਿਆਂ 'ਚ 599 ਲੋਕ ਜਿਹੜੇ ਆ ਉਹ ਮਰੇ ਆ। UK 'ਚ ਵੀ ਬਹੁਤ ਬੁਰੀ ਪੋਜੀਸ਼ਨ ਚੱਲ ਰਹੀ ਆ, 29,474 ਕੇਸ ਹੋ ਗਏ ਆ। ਪਿਛਲੇ 24 ਘੰਟਿਆਂ 'ਚ 563 ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਉਹਨਾਂ ਦੀ ਡੈਥ ਹੋਈ ਹੈਗੀ ਆ। ਜੀ ਬਿਲਕੁਲ। ਅੱਜ UN ਨੇ ਜਿਹੜਾ ਆਖਿਆ ਵੀ ਵਰਲਡ ਵਾਰ 2 ਤੋਂ ਬਾਅਦ 'ਚ ਦੂਜੇ ਜਿਹੜੇ ਆ ਵਿਸ਼ਵ ਯੁੱਧ ਤੋਂ ਬਾਅਦ ਦੇ ਵਿੱਚ ਇਹ ਵਿਸ਼ਵ ਦੇ ਲਈ ਸਭ ਤੋਂ ਚੈਲੰਜਿੰਗ ਜਿਹੜਾ ਇਹ ਸਮਾਂ ਹੈਗਾ ਆ, ਇਹ ਕ੍ਰਾਈਸਿਸ ਜਿਹੜਾ ਹੈਗਾ ਆ, ਜਿਸ ਨੂੰ ਨਜਿੱਠਣਾ ਜਿਹੜਾ ਉਹ ਪੈਣਾ ਆ। ਕਿਉਂਕਿ ਇਕੱਲੇ ਅਮਰੀਕਾ ਨੇ ਹੀ ਇਹ ਪ੍ਰੋਡਿਕਟ ਕੀਤਾ ਵੀ 1 ਲੱਖ ਤੋਂ ਲੈ ਕੇ 2.5 ਲੱਖ ਦੇ ਦਰਮਿਆਨ ਲੋਕਾਂ ਦੀ ਜਿਹੜੀ ਮੌਤ ਹੋ ਸਕਦੀ ਆ ਇਸ ਕਰੋਨਾ ਵਾਇਰਸ ਦੇ ਕਰਕੇ। ਆਉਂਦੇ ਜਿਹੜੇ 3 ਹਫ਼ਤੇ ਆ, ਆਉਂਦੇ ਜਿਹੜਾ 1 ਮਹੀਨਾ ਆ, ਇਹ ਅਮਰੀਕਾ ਦੇ ਲਈ ਬਹੁਤ ਭਿਆਨਕ ਜਿਹੜਾ ਹੋ ਸਕਦਾ ਆ। ਡੈਫੀਨੇਟਲੀ ਇਹਨਾਂ ਚੀਜ਼ਾਂ ਨੂੰ ਸੁਣ ਕੇ ਬੰਦੇ ਦੇ ਮਨ ਦੇ ਵਿੱਚ ਸਟਰੈਸ ਵੀ ਜਿਹੜਾ ਉਹ ਆਉਂਦਾ ਆ, ਟੈਨਸ਼ਨ ਵੀ ਜਿਹੜੀ ਉਹ ਵੱਧਦੀ ਆ। ਪਰ ਆਪਾਂ ਬਾਰ-ਬਾਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੋਈ ਕਰ ਸਕਦੇ ਹਾਂ, ਅਪੀਲ ਹੀ ਕਰ ਸਕਦੇ ਹਾਂ, ਭਾਈ ਜਿਨ੍ਹਾਂ ਦਾ ਬਾਹਰ ਜਾਣਾ ਜ਼ਰੂਰੀ ਨਹੀਂ ਆ ਉਹ ਨਾ ਜਾਓ। ਜਿਹੜਾ ਸੋਸ਼ਲ ਡਿਸਟੈਂਸਿੰਗ ਬਾਰ-ਬਾਰ ਆਖੀ ਜਾ ਰਹੀ ਆ ਉਸ ਨੂੰ ਜ਼ਰੂਰ ਮੱਦੇ-ਨਜ਼ਰ ਜਿਹੜਾ ਉਹ ਤੁਸੀਂ ਰੱਖਿਆ ਕਰੋ। ਉਹਨਾਂ ਨੂੰ ਜਿਹੜਾ ਨਾਨ ਅਸੈਂਸ਼ੀਅਲ ਲੋਕ ਨੇ, ਜਿਹੜਾ ਕਿ ਇੱਕ ਹਿਸਾਬ ਦੇ ਨਾਲ ਵੀ ਉਹਨਾਂ ਦੇ ਕੰਮ ਜ਼ਰੂਰੀ ਨਹੀਂ ਆ, ਉਹ ਨਾ ਜਾਓ। ਘੁੰਮਣ ਫਿਰਨ ਦੇ ਜਿਹੜੇ ਹਜੇ ਹਾਲ ਦੀ ਘੜੀ ਸਾਰੇ ਜਿਹੜੇ ਆਪਣੇ ਨੇ ਉਹ ਸਸਪੈਂਡ ਤੁਸੀਂ ਕਰ ਦਿਓ। ਸੋ ਇਹ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਜਿਹੜਾ ਹਰਜੋਤ ਸਿੰਘ ਜੀ ਯੇਲ ਯੂਨੀਵਰਸਿਟੀ ਦੇ ਜਿਹੜੇ ਰਿਸਰਚਰ ਆ ਉਹਨਾਂ ਦੀ ਗੱਲ ਜਿਹੜੇ ਉਹ ਸੁਣ ਰਹੇ ਸੀ, ਉਹਨਾਂ ਨੇ ਆਖਿਆ ਵੀ ਜੇ ਤੁਸੀਂ ਭੱਜਣ ਵੀ ਜਾਂਦੇ ਹੋ, ਖਾਸ ਕਰਕੇ ਜੇ ਤੁਸੀਂ ਐਕਸਰਸਾਈਜ਼ ਵੀ ਕਰਦੇ ਹੋ, ਤਾਂ ਤੁਹਾਨੂੰ ਜਿਹੜਾ ਮਾਸਕ ਪਾਉਣਾ ਚਾਹੀਦਾ ਆ। ਕਿਉਂਕਿ ਹੁਣ ਇੱਕ ਨਵਾਂ ਜਿਹੜਾ ਇਸ ਟਾਈਮ ਹੁਣ ਗੱਲ ਜਿਹੜੀ ਚਰਚਾ ਇਸ ਦੇ ਉੱਤੇ ਚੱਲ ਰਹੀ ਆ ਵੀ ਜਿਹੜੇ ਹੁਣ ਆਪਾਂ ਗਰੋਸਰੀ ਸਟੋਰਾਂ 'ਚ ਵੀ ਜੇ ਕੋਈ ਜਾਂਦਾ ਆ, ਕੋਈ ਸਮਾਨ ਲੈਣ ਜਾਂਦਾ ਆ, ਕੋਈ ਬਾਹਰ ਨਿਕਲਦੇ ਆ, ਕੀ ਉਹਨਾਂ ਨੂੰ ਮਾਸਕ ਪਾਉਣੇ ਚਾਹੀਦੇ ਆ ਜਾਂ ਨਹੀਂ। ਪਹਿਲਾਂ ਤਾਂ ਮੁੱਖ ਕਾਰਨ ਇਹਨਾਂ ਨੇ ਲੋਕਾਂ ਨੂੰ ਗਾਈਡਲਾਈਨਸ ਇਸ ਕਰਕੇ ਨਹੀਂ ਦਿੱਤੀਆਂ ਕਿਉਂਕਿ ਜਿਹੜੇ ਹੈਲਥ ਵਰਕਰਸ ਆ ਉਹਨਾਂ ਦੇ ਲਈ ਜਿਹੜੇ ਆ ਲੋੜੀਂਦੇ ਆ ਸ਼ਾਰਟ ਨਾ ਹੋ ਜਾਏ ਵੀ ਲੋਕ ਇਹ ਨਾਮ ਚੱਕ ਲੈਣ ਵੀ ਹੈਲਥ ਵਰਕਰ ਨੂੰ ਮਿਲੇ ਨਾ, ਆਲਰੇਡੀ ਨਹੀਂ ਮਿਲ ਰਹੇ ਸੀ ਉਹਨਾਂ ਨੂੰ, ਵੀ ਇੰਨੀ ਜਿਹੜੀ ਸਿਚੁਏਸ਼ਨ ਉਹਨਾਂ ਦੀ ਜਿਹੜੀ ਉਹ ਬੈਡ ਬਣੀ ਸੀ। ਸੋ ਇਸ ਕਰਕੇ ਲੋਕ ਕਹਿ ਰਹੇ ਨੇ ਵੀ ਜੇ ਤੁਸੀਂ ਘਰੇ ਬਣਾ ਸਕਦੇ ਆ ਐਟਲੀਸਟ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਵੀ ਕੁਛ ਨਾ ਕੁਛ ਦੋਹਰੀ ਤੇਰੀ ਪਰਤ ਦਾ ਕੱਪੜਾ ਜਿਹੜਾ ਲਾ ਕੇ ਜਿਹੜਾ ਉਹ ਤੁਸੀਂ ਇਸ ਤਰੀਕੇ ਦਾ ਜਿਹੜਾ ਉਹ ਬਣਾ ਸਕਦੇ ਆ। ਕਈ ਜਿਹੜੀਆਂ ਇਸ ਟਾਈਮ ਵੀਡੀਓਜ਼ ਜਿਹੜੀਆਂ ਉਹ ਚੱਲ ਰਹੀਆਂ ਨੇ, ਇਨਫੈਕਟ ਜਿਹੜੀ ਕੱਲ੍ਹ ਸਾਨੂੰ ਸਟਰ ਕਾਊਂਟੀ ਦੇ ਜਿਹੜੇ ਹੈਲਥ ਆਫਿਸਰ ਉਹਨਾਂ ਦੇ ਵੱਲੋਂ ਈਮੇਲ ਵੀ ਆਈ ਵੀ ਆਪਣੇ ਕਹਿੰਦੇ ਵੀ ਸਰੋਤਿਆਂ ਨੂੰ ਜ਼ਰੂਰ ਦੱਸੋ ਵੀ ਜੇ ਉਹ ਬਣਾ ਸਕਦੇ ਨੇ ਉਹ ਤੁਸੀਂ ਬਣਾ ਕੇ ਜਿਹੜਾ ਖੁਦ ਵਰਤੋ, ਅਤੇ ਜਿੱਥੇ ਜ਼ਰੂਰਤ ਆ ਉਹਨਾਂ ਨੂੰ ਤੁਸੀਂ ਦੇ ਵੀ ਸਕਦੇ ਆ। ਉੱਥੇ ਵੀ ਕੁਛ ਕੁ ਜਿਹੜੇ ਹੋਰ ਨਵੇਂ ਕੇਸ ਸਾਹਮਣੇ ਆਏ ਆ। ਕੁੱਲ ਯੂਬਾ ਅਤੇ ਸਟਰ ਕਾਊਂਟੀ ਦੇ ਵਿੱਚ ਹੁਣ ਦੋਨਾਂ ਕਾਊਂਟੀਜ਼ 'ਚ ਮਿਲਾ ਕੇ 17 ਕੁ ਜਿਹੜੇ ਕੇਸ ਕੋਵਿਡ-19 ਦੇ ਜਿਹੜੇ ਉਹ ਹੋ ਚੁੱਕੇ ਹੋਏ ਨੇ। ਸੋ ਰੀਟੇਲ ਜਿਹੜੇ ਵਰਕਰ ਆ ਹੁਣ ਕਈ ਥਾਵਾਂ ਦੇ ਉੱਤੇ ਤਾਂ ਕਹਿੰਦੇ ਹੁਣ ਜਿਹੜਾ ਇੱਦਾਂ ਆ ਹਰਜੋਤ ਸਿੰਘ ਜੀ ਵੀ ਬਹੁਤ ਸਾਰੀਆਂ ਕਾਊਂਟੀ ਬਹੁਤ ਸਾਰੇ ਸੂਬਿਆਂ ਨੇ ਸਖਤੀ ਕਰਨੀ ਸ਼ੁਰੂ ਕਰਨੀ ਆ ਕਿਉਂਕਿ ਉਹਨਾਂ ਨੇ ਹੁਣ ਤਕਰੀਬਨ 2 ਹਫ਼ਤੇ ਇੱਕ ਹਿਸਾਬ ਨਾਲ ਲੋਕਾਂ ਨੂੰ ਖੋਲੀ ਦੇ ਕੇ ਦੇਖੀ ਵੀ ਆਪਾਂ ਕਹਿ ਦਿੰਦੇ ਆ ਜੇ ਮੰਨਦੇ ਆ ਠੀਕ ਆ, ਨਹੀਂ ਤਾਂ ਫਿਰ ਹੁਣ ਇਹ ਆ ਵੀ ਜਿਹੜੇ ਬਿਜ਼ਨਸਿਸ ਇਸ ਦੀ ਪਾਲਣਾ ਨਹੀਂ ਕਰਨਗੇ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਦੇ ਲਈ ਵੀ ਖਤਰਾ ਹੈ ਕਿਉਂਕਿ ਉਹ ਆਪਣੇ ਵਰਕਰਸ ਨੂੰ ਵੀ ਕਿਤੇ ਨਾ ਕਿਤੇ ਖਤਰੇ 'ਚ ਪਾ ਰਹੇ ਆ। ਹੁਣ ਜਿੱਥੋਂ ਪੇਮੈਂਟ ਜਿਹੜੀ ਲੈਣੀ ਆ ਉਹ ਕਈ ਤਾਂ ਜਿਹੜੇ ਹਰਜੋਤ ਸਿੰਘ ਜੀ ਉਹਨਾਂ ਨੇ ਆਪਣੇ ਮੋਹਰੇ ਪਲੈਕਸੀ ਗਲਾਸ ਲਾ ਲਏ ਆ ਕਿ ਜੇ ਕੋਈ ਖੰਘਦਾ ਆ, ਛਿੱਕਦਾ ਆ ਜਾਂ ਕੁਛ ਆ ਵੀ ਐਟਲੀਸਟ ਉਹਨਾਂ ਦੇ ਜਿਹੜੇ ਇਸ ਟਾਈਮ ਰਜਿਸਟਰ 'ਤੇ ਕੰਮ ਕਰਨ ਵਾਲੇ ਆ ਉਹਨਾਂ ਦਾ ਜਿਹੜਾ ਉਹ ਬਚਾਅ ਹੋ ਸਕੇ। ਸੋ ਲੋਕਾਂ ਨੂੰ ਵੀ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ ਕਿਉਂਕਿ ਉਹੀ ਮਨੀ ਨੂੰ ਹੱਥ ਲਾਉਣੇ, ਉਹਨਾਂ ਹੀ ਕਾਰਡਸ ਨੂੰ ਜਿਹੜੇ ਉਹ ਹੱਥ ਲਾਉਣੇ ਬਹੁਤ ਜ਼ਿਆਦਾ ਜਿਹੜਾ ਇਹ ਜ਼ਰੂਰੀ ਹੈਗਾ ਆ। ਸੋ ਇਹ ਬਾਰ-ਬਾਰ ਆਪਾਂ ਜਿਹੜਾ ਉਹ ਆਖ ਰਹੇ ਹਾਂ ਇਹਦੇ ਵਿੱਚ ਦੇਖੋ ਕਿੱਡੇ ਤਗੜੇ ਤੋਂ ਤਗੜੇ ਬੰਦੇ ਜਿਹੜੇ ਆ ਟਰੂਡੋ ਦੀ ਵਾਈਫ, ਪ੍ਰਾਈਮ ਮਿਨਿਸਟਰ ਦੀ ਜਿਹੜੀ ਵਾਈਫ ਆ ਉਹ ਪ੍ਰਾਈਮ ਮਿਨਿਸਟਰ UK ਦਾ ਖੁਦ, ਸਾਡੇ ਇੱਥੇ ਮੁਲਕ ਦੇ ਸੈਨੇਟਰਸ, ਕਈ ਕਾਂਗਰਸਮੈਨ ਜਿਹੜੇ ਆ ਉਹ ਇਸ ਦਾ ਜਿਹੜਾ ਸ਼ਿਕਾਰ ਹੋ ਚੁੱਕੇ ਆ। ਸਪੇਨ ਦੀ ਮਹਾਰਾਣੀ ਜਿਹੜੀ ਆ ਉਹਦੀ ਡੈਥ ਹੋ ਚੁੱਕੀ ਆ। ਜਿਹੜਾ ਦੁਨੀਆ ਦਾ ਸਭ ਤੋਂ ਟੌਪ ਦਾ ਨਿਊਰੋ ਸਰਜਨ ਸੀ, ਆਪਾਂ ਕੱਲ੍ਹ ਖਬਰ ਸਾਂਝੀ ਕੀਤੀ ਆ, ਜਿਸ ਨੇ 2 ਜੁੜੇ ਬੱਚਿਆਂ ਨੂੰ
ਸੈਪਰੇਟ ਕੀਤਾ ਸੀ 27 ਘੰਟੇ ਆਪਰੇਸ਼ਨ ਕਰਕੇ, ਉਹਦੀ ਡੈਥ ਹੋ ਗਈ ਆ ਜੀ। ਜੀ, ਸੋ ਇਹ ਇਸ ਦੇ ਪ੍ਰਤੀ ਪਲੀਜ਼ ਜਿਹੜੀ ਆਪਾਂ ਸਾਵਧਾਨੀ ਵਰਤੀਏ, ਇਹ ਮਜ਼ਾਕ ਜਿਹੜਾ ਨਹੀਂ ਆ। ਹੁਣ ਦੇਖੋ, ਰਾਸ਼ਟਰਪਤੀ ਟਰੰਪ ਇਸ ਨੂੰ ਫਲੂ ਦੇ ਨਾਲ ਕੰਪੇਅਰ ਕਰਨ ਤੋਂ ਲੈ ਕੇ ਹੁਣ ਇਹ ਆਪਾਂ ਨੂੰ ਦੱਸ ਰਹੇ ਆ ਇਹ ਡੈਮੋਕ੍ਰੇਟ ਹੋਕਸ ਸੀਗਾ। ਪਹਿਲੋਂ ਇਹ ਕਹਿ ਰਹੇ ਸੀਗੇ ਵੀ ਇਹ ਮੈਨੂੰ ਜਿਹੜੇ ਇਹਨਾਂ ਦੇ ਰਾਈਟ ਵਿੰਗ ਵਾਲਾ ਮੀਡੀਆ ਉਹ ਕਹਿੰਦਾ ਵੀ ਇੰਪੀਚਮੈਂਟ ਦਾ ਇੱਕ ਹੋਰ ਤਰੀਕਾ ਜਿਹੜਾ ਇਹਨਾਂ ਨੇ ਲੱਭਿਆ। ਉਹ ਸਾਰੀਆਂ ਗੱਲਾਂ ਤੋਂ ਹੁਣ ਇਸ ਟਾਈਮ ਦੱਸ ਰਿਹਾ ਵੀ 1 ਲੱਖ ਤੋਂ 2.5 ਲੱਖ ਤੱਕ ਬੰਦਾ ਅਮਰੀਕਨ ਜਿਹੜਾ ਆ ਉਹ ਮਰ ਸਕਦਾ ਆ। ਇਸ ਲਈ ਭਾਈ ਅਕਲ ਨੂੰ ਹੱਥ ਮਾਰੋ, ਜਾਗੋ। ਇਸ ਨੂੰ ਜਿਹੜਾ ਆਪਾਂ ਨੂੰ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈਗੀ, ਜਿਹੜੀਆਂ ਚੀਜ਼ਾਂ ਨੂੰ ਆਖਿਆ ਗਿਆ ਉਸ ਦੀ ਜਿਹੜੀ ਪਾਲਣਾ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਉਧਰ ਸਾਊਦੀ ਅਰੇਬੀਆ ਨੇ ਜਿਹੜਾ ਹਰਜੋਤ ਸਿੰਘ ਜੀ ਇਹ ਹਿੰਟ ਦਿੱਤਾ ਆ, ਕਹਿੰਦੇ ਵੀ ਹੋ ਸਕਦਾ ਹੈ ਵੀ ਜਿਹੜਾ ਹੱਜ ਹੁੰਦਾ ਹੈ, ਜਿਹੜਾ ਇਸਲਾਮ ਧਰਮ ਦੇ ਵਿੱਚ ਕਾਫੀ ਉਸ ਨੂੰ ਪਵਿੱਤਰ ਇੱਕ ਹਿਸਾਬ ਦੇ ਨਾਲ ਥਾਂ ਜਿਹੜੀ ਉਹ ਹੈਗੀ ਆ, ਸਾਰੇ ਜਿਹੜੇ ਮੁਸਲਿਮ ਨੇ ਉਹ ਉੱਥੇ ਜਾਣਾ ਚਾਹੁੰਦੇ ਨੇ। ਕਹਿੰਦੇ ਵੀ ਲਾਈਕਲੀ ਆ ਵੀ ਉਸ ਨੂੰ ਜਿਹੜਾ ਸਸਪੈਂਡ ਆ ਉਹ ਕਰ ਦਿੱਤਾ ਜਾਊਗਾ ਅਤੇ ਜਾਂ ਜੁਲਾਈ ਦੇ ਅਖੀਰ ਦੇ ਵਿੱਚ ਜਿਹੜਾ ਆ ਉਸ ਨੂੰ ਮੂਵ ਕਰ ਦਿੱਤਾ ਜਾਊਗਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ, ਜਿਹੜੀਆਂ ਮੌਤਾਂ ਦੀ ਪ੍ਰੈਡਿਕਸ਼ਨ ਨੂੰ ਦੇਖਦੇ ਹੋਏ, UK ਅਤੇ ਯੂਰਪੀਅਨ ਅਤੇ US ਦੀਆਂ ਜਿਹੜੀਆਂ ਮਾਰਕੀਟਸ ਆ ਉਹਨਾਂ ਦੇ ਵਿੱਚ ਵੀ ਜਿਹੜੀ ਗਿਰਾਵਟ ਆ ਉਹ ਦੇਖੀ ਗਈ ਹੈਗੀ ਆ। ਸੋ ਇਸ ਮੌਕੇ ਜੇ ਆਪਾਂ ਗੱਲ ਕਰੀਏ ਤਾਂ US ਦੀ ਜਿਹੜੀ ਡਾਓ ਜੋਨਸ ਆ ਉਹ 700 ਪੁਆਇੰਟ ਜਿਹੜੀ ਕੱਲ੍ਹ ਦੇ ਮੁਕਾਬਲੇ ਜਿਹੜੀ ਉਹ ਡਿੱਗੀ ਆ। ਕੱਲ੍ਹ ਵੀ ਤਕਰੀਬਨ 400 ਪੁਆਇੰਟ ਜਿਹੜੀ ਉਹ ਡਿੱਗੀ ਸੀਗੀ। ਜੀ ਬਿਲਕੁਲ। ਸੋ ਆਪਣੇ ਗੁਆਂਢੀ ਮੁਲਕ ਜੇ ਕੈਨੇਡਾ ਦੀ ਗੱਲ ਕਰਦੇ ਜਾਈਏ, ਕੈਨੇਡਾ ਦੇ ਵਿੱਚ ਹੁਣ ਤੱਕ 9,117 ਕੇਸ ਜਿਹੜੇ ਹੋ ਚੁੱਕੇ ਹੈਗੇ ਆ ਅਤੇ 108 ਜਿਹੜੀਆਂ ਮੌਤਾਂ ਆ ਕੈਨੇਡਾ ਦੇ ਵਿੱਚ ਹੋ ਚੁੱਕੀਆਂ ਅਤੇ 1445 ਲੋਕ ਜਿਹੜੇ ਆ ਉਹ ਰਿਕਵਰ ਹੋਏ ਆ। ਜੀ ਬਿਲਕੁਲ। ਸੋ ਤੁਸੀਂ ਕੋਈ ਵੀ ਸਮਾਨ ਲੈ ਕੇ ਆਉਂਦੇ ਆ, ਤੁਸੀਂ ਕੋਈ ਵੀ ਜਿਹੜਾ ਫੂਡ ਜਿਹੜਾ ਉਹ ਖਾਣਾ ਆ ਜਾਂ ਸਬਜ਼ੀ ਜਦੋਂ ਪ੍ਰੀਪੇਅਰ ਕਰਨੀ ਹੈ, ਚੰਗੀ ਤਰ੍ਹਾਂ ਜਿਹੜਾ ਉਹ ਧੋ ਕੇ ਅਤੇ ਟਰਾਈ ਕਰੋ ਵੀ ਜਿਹੜਾ ਵੀ ਤੁਸੀਂ ਫੂਡ ਕਰਨਾ ਇੱਕ ਤਾਂ ਫਰੈਸ਼ ਫੂਡ ਜਿਹੜਾ ਉਹ ਤੁਸੀਂ ਟਰਾਈ ਕਰੋ ਵੀ ਨਾਲ ਦੇ ਨਾਲ ਕੁੱਕ ਕਰਕੇ ਜਿਹੜਾ ਉਹ ਖਾਧਾ ਜਾਵੇ, ਕਿਉਂਕਿ ਹਾਈ ਟੈਂਪਰੇਚਰ ਜਦੋਂ ਹੁੰਦਾ ਅਤੇ ਉਦੋਂ ਵਿੱਚ ਕਾਫੀ ਜਿਹੜੇ ਵਿਸ਼ਾਣੂ ਕੀਟਾਣੂ ਜਿਹੜੇ ਹੁੰਦੇ ਨੇ ਉਹ ਫੂਡ ਦੇ ਵਿੱਚ ਜਿਹੜੇ ਉਹ ਨਸ਼ਟ ਹੋ ਜਾਂਦੇ ਨੇ। ਜਿੰਨਾ ਆਪਣਾ ਪ੍ਰੀਕੋਸ਼ਨ ਜਿਹੜਾ ਉਹ ਲੈ ਸਕਦੇ ਆ ਉਹ ਘੱਟ ਹੈਗਾ, ਬਚਾਅ ਦੇ ਵਿੱਚ ਹੀ ਬਚਾਅ ਆ। ਇਹ ਬਾਰ-ਬਾਰ ਜਿਹੜਾ ਉਹ ਆਖਿਆ ਜਾ ਰਿਹਾ ਹੈਗਾ ਆ ਉਧਰ। ਜੀ ਹਰਜੋਤ ਜੀ, ਇਸੇ ਤਰ੍ਹਾਂ ਜਿਹੜੇ ਚਾਈਨਾ ਦੇ ਫਿਗਰਸ ਆ ਉਹਨਾਂ 'ਤੇ ਬਹੁਤ ਸਾਰੇ ਜਿਹੜੇ ਹੁਣ ਸਾਇੰਟਿਸਟ ਡਾਕਟਰਸ ਯਕੀਨ ਨਹੀਂ ਕਰ ਰਹੇ, ਪਰ ਅੱਜ ਇੱਕ BBC ਦੀ ਰਿਪੋਰਟ ਆਈ ਆ, ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਚਾਈਨਾ ਵਾਲਿਆਂ ਨੇ 7 ਲੱਖ ਤੋਂ ਵੱਧ ਲੋਕ ਜਿਹੜੇ ਆ ਕਰੋਨਾ ਵਾਇਰਸ ਨਾਲ ਇਨਫੈਕਟ ਹੋਣ ਤੋਂ ਬਚਾ ਲਏ। ਉਹ ਕਿਸ ਤਰ੍ਹਾਂ ਬਚਾਏ? ਕਹਿੰਦੇ ਵੀ ਜਿਹੜੀ 11 ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਵਾਲਾ ਵੂਹਾਨ ਸ਼ਹਿਰ ਸੀ ਜਿੱਥੇ ਇਹ ਓਰੀਜੀਨੇਟ ਹੋਇਆ ਸੀ, ਜਿੱਥੇ ਉਹ ਇਲੀਗਲ ਟ੍ਰਾਂਜੈਕਸ਼ਨ ਕਰਦੇ ਸੀ ਵਾਈਲਡ ਐਨੀਮਲਸ ਦੇ, ਜਿਨ੍ਹਾਂ ਤੋਂ ਇਹ ਹੋਇਆ ਹੈਗਾ। ਸੋ ਉਸ ਨੂੰ ਟੋਟਲੀ ਉਹਨੇ ਸ਼ਟ ਡਾਊਨ ਕਰਤਾ ਸੀ। ਸਾਰੀਆਂ ਸੜਕਾਂ, ਸਾਰੀਆਂ ਜਿੰਨਾ ਵੀ ਉਹਨਾਂ ਦਾ ਰੇਲਵੇ ਜਾਂ ਜਿਹੜੇ ਵੀ ਕੋਈ ਟਰਾਂਸਪੋਰਟੇਸ਼ਨ ਸੀ, ਐਵਰੀਥਿੰਗ ਕਹਿੰਦੇ ਸ਼ਟ ਡਾਊਨ ਕਰਤਾ। ਕੋਈ ਵੂਹਾਨ ਸ਼ਹਿਰ 'ਚ ਜਾ ਨਹੀਂ ਸਕਦਾ ਸੀ, ਕੋਈ ਆ ਨਹੀਂ ਸਕਦਾ ਸੀ। ਉਹਦੇ ਕਰਕੇ ਜਿਹੜਾ ਆ ਉਹ ਕਹਿੰਦੇ ਵੀ 7 ਲੱਖ ਲੋਕਾਂ ਜਿਹੜੇ ਆ ਉਹਨਾਂ ਕਰੋਨਾ ਵਾਇਰਸ ਹੋਣ ਤੋਂ ਬਚ ਗਏ। ਜੀ, ਸਪੋਰਟਸ ਜਗਤ ਦੇ ਉੱਤੇ ਤਾਂ ਆਲਰੇਡੀ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਤਾਂ ਤਕਰੀਬਨ ਇੱਥੇ ਸਾਰੀਆਂ ਹੀ ਸਪੋਰਟਿੰਗ ਇਵੈਂਟਸ ਜਿਹੜੀਆਂ ਉਹ ਕੈਂਸਲ ਹੋ ਚੁੱਕੀਆਂ ਸੀ। ਸੋ ਇਸੇ ਦੇ ਚੱਲਦੇ ਵਿੰਬਲਡਨ ਜਿਹੜਾ ਲਾਨ ਟੈਨਿਸ ਦਾ ਬਹੁਤ ਹੀ ਇੱਕ ਕਹਿ ਲਓ ਵੀ ਚੋਟੀ ਦਾ ਟੂਰਨਾਮੈਂਟ ਮੰਨਿਆ ਜਾਂਦਾ ਆ। 1945 ਤੋਂ ਕਹਿੰਦੇ ਵੀ ਪਹਿਲੀ ਵਾਰੀ ਜਿਹੜਾ ਆ ਇਸ ਨੂੰ ਕਾਲ ਆਫ ਕੀਤਾ ਗਿਆ ਆ ਇਸ ਕਰੋਨਾ ਵਾਇਰਸ ਦੇ ਡਰ ਨੂੰ ਕਰਕੇ। UK ਦੇ ਵਿੱਚ, ਇੰਗਲੈਂਡ ਦੇ ਵਿੱਚ ਇਹ ਖੇਡਿਆ ਜਾਂਦਾ ਉੱਥੇ ਦੇ ਗ੍ਰਾਸ ਕੋਰਟਸ ਦੇ ਉੱਤੇ। ਸੋ ਉੱਥੋਂ ਦੀ ਜਿਹੜੀ ਕਮੇਟੀ ਆ ਉਹਨਾਂ ਨੇ ਦਿੱਤਾ ਆ ਵੀ ਇਹ ਕੈਂਸਲ ਕਰ ਦਿੱਤਾ ਗਿਆ ਹੈਗਾ। ਓਲੰਪਿਕਸ ਵੀ ਜਿਹੜੀਆਂ ਆਲਰੇਡੀ ਉਹਨਾਂ ਨੇ ਪੋਸਟਪੋਨ ਕਰਨ ਦਾ ਜਿਹੜਾ ਫੈਸਲਾ ਹੈ ਉਹ ਲੈ ਲਿਆ ਸੀਗਾ। ਸੋ ਕਾਫੀ ਜਿਹੜੇ ਵੱਡੇ ਜਿਹੜੇ ਹਰਜੋਤ ਸਿੰਘ ਜੀ ਜਿਹੜੇ ਟੂਰਨਾਮੈਂਟਸ ਆ ਉਹ ਕਰੋਨਾ ਵਾਇਰਸ ਦੀ ਭੇਟ ਜਿਹੜੇ ਉਹ ਚੜ੍ਹ ਚੁੱਕੇ। ਆਈ ਥਿੰਕ ਇਹ ਸਹੀ ਫੈਸਲੇ ਨੇ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਵੀ ਕਿਤੇ ਇਹ ਨਾ ਹੋਵੇ ਵੀ ਬਾਅਦ ਦੇ ਵਿੱਚ ਹੋਰ ਜ਼ਿਆਦਾ ਜਿਹੜੀ ਪ੍ਰੋਬਲਮ ਆ ਉਹ ਵਧੇ। ਐਡਵੋਕੇਟਸ ਜਿਹੜੇ ਹੈਗੇ ਨੇ ਇਸ ਟਾਈਮ ਹਰਜੋਤ ਸਿੰਘ ਜੀ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਨਾਲ ਸੰਬੰਧਿਤ ਨੇ, ਉਹ ਕਹਿ ਰਹੇ ਆ ਵੀ ਗੌਰਮੈਂਟ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਥੋੜ੍ਹਾ ਆਪਣਾ ਹੁਣ ਕਹਿ ਲਓ ਵੀ ਸਟੈਪ ਅਪ ਕਰਨਾ ਚਾਹੀਦਾ ਆ, ਕਿਉਂਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਵਿਕਟਮ ਨੇ ਉਹਨਾਂ ਲੋਕਾਂ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਸਟੇ ਐਟ ਹੋਮ ਦੇ ਆਰਡਰਸ ਦੇ ਦੌਰਾਨ ਬੰਦੀ ਬਣ ਕੇ ਬੈਠੇ ਨੇ, ਜਿਹੜੇ ਉਹਨਾਂ ਨੂੰ ਪਹਿਲਾਂ ਹੀ ਕੁੱਟਦੇ ਸੀਗੇ। ਸੋ ਉਹਨਾਂ ਦੇ ਲਈ ਵੀ ਜਿਹੜੇ ਇਹ ਹਾਲਾਤ ਆ ਉਹ ਮਾੜੇ ਹੋਰ ਹੋ ਸਕਦੇ ਨੇ। ਡੋਮੈਸਟਿਕ ਵਾਇਲੈਂਸ ਦੇ, ਚਾਈਲਡ ਅਬਿਊਜ਼ ਦੇ ਇੱਦਾਂ ਦੇ ਜਿਹੜੇ ਕੇਸ ਆ ਕਹਿੰਦੇ ਆ ਉਹ ਵੱਧ ਸਕਦੇ ਹੈਗੇ ਜੀ। ਸੋ ਕਰੋਨਾ ਵਾਇਰਸ ਨੂੰ ਦੇਖਦੇ ਹੋਏ ਕਹਿੰਦੇ ਵੀ ਜਿਹੜੀ 2020 ਦੇ ਵਿੱਚ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਕਾਫੀ ਕੁਛ
ਚੇਂਜਸ ਜਿਹੜੀਆਂ ਆ ਰਹੀਆਂ ਹੈਗੀਆਂ, ਕਿਉਂਕਿ ਕਹਿੰਦੇ ਜਿਹੜੇ ਇਨਕੰਬੈਂਟ ਪ੍ਰੈਜ਼ੀਡੈਂਟ ਹੁੰਦਾ ਉਹਦੇ 'ਤੇ ਜਿਹੜੀ ਆ ਇਕੋਨਮੀ ਜਿਹੜੀ ਬਹੁਤ ਮੈਟਰ ਕਰਦੀ ਆ। ਸੋ ਇਕੋਨਮੀ ਜਿਹੜੀ ਆ ਆਲਰੇਡੀ ਟੈਂਕ ਕਰ ਗਈ ਹੈਗੀ ਆ, US ਦੇ ਵਿੱਚ ਬਹੁਤ ਬੁਰੀ ਪੋਜੀਸ਼ਨ 'ਚ ਚਲ ਗਈ ਆ। ਗੋਲਡਮੈਨ ਸੈਕ ਨੇ ਆਪਾਂ ਦੱਸਿਆ ਸੀ ਪਹਿਲਾਂ ਵੀ, ਉਹਨਾਂ ਨੇ ਪ੍ਰੈਡਿਕਟ ਕੀਤਾ ਹੈਗਾ ਜਿਹੜੀ ਅਨਪਲਾਇਮੈਂਟ ਆ ਉਹ 15% ਤੱਕ ਜਾ ਸਕਦੀ ਆ ਸੈਕੰਡ ਕੁਆਰਟਰ ਦੇ ਵਿੱਚ, ਅਤੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹੜੇ ਆ 34% ਜਿਹੜੇ ਆ ਉਹ ਡਿੱਗ ਪੈਣੇ ਆ। ਪਰ ਇੱਕ ਪਾਸੇ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਉੱਪਰ ਗਈ ਹੈਗੀ ਆ, ਅਤੇ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਿਕ ਪਾਰਟੀ ਦੇ ਨੋਮਨੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਆ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਚੁੱਪ ਬੈਠੇ ਆ। ਜਿਹੜੇ ਵਰਨੀ ਸੈਂਡਰਸ ਆ ਉਹਨਾਂ ਨੂੰ ਸਾਈਡ ਲਾਈਨ ਜਿਹੜਾ ਕੀਤਾ ਗਿਆ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਚੁੱਪੀ ਛਾਈ ਹੋਈ ਹੈਗੀ ਆ ਪੋਲੀਟੀਕਲੀ ਫੀਲਡ ਦੇ ਵਿੱਚ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਕਰੋਨਾ ਵਾਇਰਸ ਦੇ ਵਿੱਚ ਉੱਧਰ ਬਿਜ਼ੀ ਆ। ਸੋ ਬਾਕੀ ਦੇ ਕੈਂਡੀਡੇਟ ਵੀ, ਸੋ ਉਹਨਾਂ ਦੀਆਂ ਰੈਲੀਆਂ ਵੀ ਬੰਦ ਆ, ਸਾਰਾ ਕੁਛ ਬੰਦ ਆ। ਸੋ ਆਉਣ ਵਾਲੇ ਮਹੀਨਿਆਂ 'ਚ ਪਤਾ ਲੱਗੂਗਾ ਵੀ ਇਹ ਜਿਹੜੀ ਇਲੈਕਸ਼ਨ ਆ USA ਦੇ ਵਿੱਚ ਉਹ ਕਿੱਦਾਂ ਜਿਹੜੀ ਆ ਅਫੈਕਟ ਕਰੂਗੀ ਜੀ। ਉੱਧਰ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਖਬਰ ਆ ਰਹੀ ਸੀ ਵੀ ਇੱਕ ਜਿਹੜਾ US ਦਾ ਸ਼ਿਪ ਹੈਗਾ ਆ 에ਅਰਕ੍ਰਾਫਟ ਕੈਰੀਅਰ ਜਿਹੜਾ ਗੁਆਮ ਦੇ ਲਾਗੇ ਡੌਕ ਕੀਤਾ ਪਿਆ ਆ, ਉਸ ਦੇ ਵਿੱਚ ਜਿਹੜੇ 100 ਤੋਂ ਵੱਧ ਜਿਹੜੇ ਸੇਲਰਸ ਆ ਉਹਨਾਂ ਨੂੰ ਵੀ COVID-19 ਹੋਇਆ ਪਿਆ ਆ। ਮਾਰਕ ਐਸਪਰ ਕੱਲ੍ਹ ਜਿਹੜੇ ਡਿਫੈਂਸ ਸੈਕਟਰੀ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀਆਂ ਲੋੜੀਂਦੀਆਂ ਮੈਡੀਕਲ ਸਪਲਾਈਜ਼ ਅਤੇ ਹੋਰ ਮੈਡੀਕਲ ਜਿਹੜੇ ਲੋਕ ਨੇ ਉਹਨਾਂ ਨੂੰ ਉਸ ਸ਼ਿਪ ਦੇ ਉੱਤੇ ਘੱਲਿਆ ਜਾ ਰਿਹਾ ਹੈ, ਤਾਂ ਜੋ ਜਿਹੜੇ ਪੀੜਤ ਸੇਲਰਸ ਨੇ US ਨੇਵੀ ਦੇ ਜਿਹੜੇ ਇੱਕ ਹਿਸਾਬ ਦੇ ਨਾਲ ਨੇ ਸੇਲਰ, ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾਵੇ। ਚਰਚਾਵਾਂ ਜਿਹੜੀਆਂ ਇਸ ਦੇ ਪ੍ਰਤੀ ਇਹ ਵੀ ਹਰਜੋਤ ਸਿੰਘ ਜੀ ਚੱਲ ਰਹੀਆਂ ਨੇ ਵੀ ਸ਼ਾਇਦ ਕਹਿੰਦੇ ਵੀ ਇਹਨਾਂ ਦੇ ਲਈ ਇੱਕ ਵੱਖਰੀ ਟੈਂਟ ਸਿਟੀ ਹੌਸਪੀਟਲ ਜਿਹੜਾ ਆ ਉਹ ਬਣਾਇਆ ਜਾ ਸਕਦਾ ਆ, ਤਾਂ ਜੋ ਉਹਨਾਂ ਸੇਲਰਸ ਦਾ ਇੱਕ ਵੱਖਰੇ ਤੌਰ ਦੇ ਉੱਤੇ ਇਲਾਜ ਕੀਤਾ ਜਾ ਸਕੇ। ਹੁਣ ਇਸ ਥਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ COVID-19 ਜਿਹੜੀ ਉਹ ਪਹੁੰਚ ਗਿਆ ਅਤੇ ਕਿਸ ਤਰੀਕੇ ਦੇ ਨਾਲ ਦੇਖੋ ਜਲਦੀ ਕਿਉਂਕਿ ਉਹ ਤਾਂ ਹੁਣ ਕਲੋਜ਼ ਕੁਆਟਰ ਹੀ ਆ, ਲਾਗੇ ਹੀ ਸਾਰੇ ਜਿਹੜੇ ਸੇਲਰਸ ਆ ਉਹਨਾਂ ਨੂੰ ਰਹਿਣਾ ਪੈਂਦਾ ਆ। ਪਹਿਲੋਂ ਉਹ ਹੁੰਦੇ ਤਾਂ ਉਹ ਸਿਹਤਮੰਦ ਹੀ ਆ, ਤਗੜੇ ਹੀ ਹੁੰਦੇ ਆ ਸਾਰੇ ਜਾਣੇ, ਪਤਾ ਵੀ ਫੌਜੀਆਂ ਵਾਲਾ ਹੀ ਜਿਹੜਾ ਉਹ ਕੰਮ ਹੈਗਾ ਪੂਰਾ ਫੌਜ ਹੀ ਹੈ ਇੱਕ ਹਿਸਾਬ ਨਾਲ। ਸੋ ਉਹਨਾਂ ਦੇ ਉੱਤੇ ਵੀ ਜਿਹੜਾ ਹੋਇਆ ਹੈ। ਪਰ ਮਾਰਕ ਐਸਪਰ ਜਿਹੜੇ ਉਹਨਾਂ ਨੇ ਕਿਹਾ ਵੀ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਕੋਈ ਸੀਰੀਅਸਲੀ ਇਲ ਨਹੀਂ ਹੈਗਾ, ਵੀ ਹਾਂ ਉਹਨਾਂ ਨੂੰ COVID-19 ਜ਼ਰੂਰ ਹੋਇਆ ਹੈ ਪਰ ਕੋਈ ਸੀਰੀਅਸਲੀ ਇਲ ਜਿਹੜਾ ਆ ਉਹ ਨਹੀਂ ਹੈਗਾ, ਅਤੇ ਅਸੀਂ ਟਰਾਈ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਕੀਤਾ ਜਾ ਸਕੇ, ਜੋ ਵੀ ਜਿੱਦਾਂ ਵੀ ਉਹ ਉਹਨਾਂ ਦੀ ਕਰ ਸਕਦੇ ਨੇ, ਅਤੇ ਤਾਂ ਬਾਕੀਆਂ ਨੂੰ ਜਿਹੜਾ ਉਹ ਜਿਹੜਾ ਵੱਖਰਿਆਂ ਕੀਤਾ ਜਾ ਸਕੇ, ਤਾਂ ਜੋ ਹੋਰ ਇਸ ਨੂੰ ਜਿਹੜਾ ਫੈਲਾਅ ਤੋਂ ਜਿਹੜਾ ਹੋਰ ਰੋਕਿਆ ਜਾਵੇ। ਦੇਖੋ ਇਹ ਜਿਹੜਾ COVID-19 ਨਾ ਹੁਣ ਇਹ ਤਾਂ ਪਾਣੀ ਦੇ ਵਿੱਚ ਤੁਰੇ ਫਿਰਦੇ ਸੀਗੇ, ਉਹਨਾਂ ਤੱਕ ਵੀ ਜਿਹੜਾ ਇਹ ਪਹੁੰਚ ਗਿਆ, ਦੁਨੀਆ ਤੋਂ ਅਲੱਗ ਸੀਗੇ। ਹੁਣ ਇਹ ਕਿੱਦਾਂ ਆਇਆ, ਕਿੱਥੇ ਗਿਆ, ਇਹ ਤਾਂ ਚਲੋ ਬਾਅਦ ਦੀਆਂ ਜਿਹੜੀਆਂ ਉਹ ਗੱਲਾਂ ਨੇ ਉਹ ਦੇਖਣਗੇ। ਸੋ ਇਸ ਲਈ ਆਪਾਂ ਕਹਿ ਰਹੇ ਹਾਂ ਤੁਹਾਨੂੰ ਵਾਰ-ਵਾਰ ਇਹ ਦੱਸਣ ਦਾ ਮਕਸਦ ਇਹੀ ਆ ਵੀ ਭਾਈ ਬਚਾਅ ਦੇ ਵਿੱਚ ਹੀ ਬਚਾਅ ਆ। ਅਤੇ ਕੱਲ੍ਹ ਵਾਲੀ ਗੱਲ ਮੈਂ ਫਿਰ ਦੁਹਰਾਉਣਾ ਚਾਹੁੰਦਾ ਇੱਕ ਵਾਰੀ, ਇਹ ਹਰਜੋਤ ਸਿੰਘ ਜੀ ਸਾਰਿਆਂ ਨੂੰ ਬਹੁਤ ਸੀਰੀਅਸਲੀ ਲੈਣ ਦੀ ਜ਼ਰੂਰਤ ਆ, ਕਿਉਂਕਿ ਕੱਲ੍ਹ ਜਿਹੜੀ ਆ ਤੁਸੀਂ ਖਬਰ ਕੀਤੀ ਸੀ ਹਰਜੋਤ ਸਿੰਘ ਜੀ ਵੀ ਨਿਊਯਾਰਕ ਦੇ ਵਿੱਚ ਇੱਕ ਬੰਦਾ ਝੂਠ ਬੋਲ ਕੇ ਉਹ ਅੰਦਰ ਚਲਾ ਗਿਆ ਵੀ ਆਪਣੀ ਮੈਟਰਨਿਟੀ ਵਾਰਡ ਦੇ ਵਿੱਚ ਵੀ ਆਪਣੇ ਬੇਬੀ ਦੀ ਜਿਹੜੇ ਬਰਥ ਹਾਊਸ ਨੂੰ ਉਸ ਦੇ ਕਰਕੇ ਆਪਣੀ ਵਾਈਫ ਦੇ ਨਾਲ ਜਿਹੜਾ ਚਲਾ ਗਿਆ। ਵਾਈਫ ਨੇ ਵੀ ਕੁਛ ਨਹੀਂ ਦੱਸਿਆ, ਬੰਦੇ ਨੇ ਵੀ ਕੁਛ ਨਹੀਂ ਦੱਸਿਆ। ਬਾਅਦ ਦੇ ਵਿੱਚ ਕਹਿੰਦੇ ਵੀ ਵਾਈਫ ਨੂੰ ਜਿਹੜੇ ਉੱਦਾਂ ਦੇ ਸਿੰਪਟਮ ਜਿਹੜੇ ਹੋਣੇ ਸ਼ੁਰੂ ਹੋਏ, ਫਿਰ ਪਤਾ ਲੱਗਾ, ਫਿਰ ਉਹਨੇ ਮੰਨਿਆ ਵੀ ਹਾਂ ਵੀ ਮੇਰੇ ਘਰ ਵਾਲੇ ਨੂੰ ਇੱਦਾਂ ਸੀਗਾ। ਸੋ ਹੁਣ ਉਹਨਾਂ ਨੇ ਪੱਕਾ ਹੀ ਫੈਸਲਾ ਲੈ ਰਿਹਾ ਵੀ ਹੁਣ ਕੁਛ ਵੀ ਹੋਵੇ, ਕਿਸੇ ਜਿਹਦੀ ਵੀ ਹੁਣ ਬਰਥ ਹੋਣਾ ਆ ਉੱਥੇ ਕੋਈ ਵੀ ਹੋਰ ਜਾਣਾ ਆ ਉਹ ਮੌਜੂਦ ਨਹੀਂ ਹੋਊਗਾ। ਹੁਣ ਇੱਕ ਇਸ ਬੰਦੇ ਦੀ ਨਲਾਇਕੀ ਦੇ ਕਰਕੇ ਬਹੁਤ ਸਾਰੇ ਲੋਕ ਜਿਹੜਾ ਇੱਕ ਬਰਥ ਹੋਣਾ ਆ ਜਦੋਂ ਉੱਥੇ ਲਾਗੇ ਹੋਣਾ ਚਾਹੁੰਦੇ ਆ ਉਦੋਂ ਉਹਨਾਂ ਨੂੰ ਉਹ ਤੋਂ ਦੂਰ ਕਰ ਦਿੱਤਾ। ਉਸ ਤੋਂ ਵੀ ਜਿਹੜਾ ਇਸ ਟਾਈਮ ਮਾੜੇ ਹਾਲਾਤ ਇਹ ਪਏ ਆਪਾਂ ਦੇਖ ਰਹੇ ਵੀ ਕਿੱਦਾਂ ਜਿਹੜੀਆਂ ਲਾਸ਼ਾਂ ਆ ਉਹ ਰੀਫਰਾਂ 'ਚ ਰੱਖੀਆਂ ਜਾ ਰਹੀਆਂ ਨੇ, ਹਸਪਤਾਲਾਂ ਦੇ ਬਾਹਰ ਰੀਫਰ ਜਿਹੜੇ ਆ ਉਹ ਯੂਜ਼ ਕੀਤੇ ਜਾ ਰਹੇ ਨੇ। ਅਖੀਰਲੇ ਪਲਾਂ ਦੇ ਵਿੱਚ ਪਰਿਵਾਰਾਂ ਨੂੰ ਨਹੀਂ ਮਿਲਣ ਦਿੱਤਾ ਜਾ ਰਿਹਾ, ਉਹ ਬਿਲਕੁਲ ਅਲੱਗ ਥਲੱਗ ਪੈ ਗਏ ਨੇ। ਬਹੁਤ ਇਮੋਸ਼ਨਲੀ ਇਹ ਡਿਸਟਰੈਸ ਜਿਹੜਾ ਆ, ਸਟਰੈਸ ਵਾਲਾ ਹੁੰਦਾ, ਡਿਸਟਰੈਸ ਵਾਲੀ ਗੱਲ ਜਿਹੜੀ ਹੁੰਦੀ ਆ ਵੀ ਕੋਈ ਪਰਿਵਾਰ ਦਾ ਜਿਹੜਾ ਆਪਣੇ ਜੀਅ ਨੂੰ ਅਖੀਰਲੀ ਅਲਵਿਦਾ ਵੀ ਜਿਹੜਾ ਉਹ ਨਾ ਆਖ ਸਕੇ। ਮੈਂ ਬਲੰਟਲੀ ਕਹਿਣਾ ਚਾਹੁੰਦਾ ਹਾਂ, ਆਪਣੇ ਕਿਸੇ ਜਿਹੜੇ ਲੋਕ ਨਹੀਂ ਮੰਨ ਰਹੇ, ਰੱਬ ਨਾ ਕਰੇ ਕਿਸੇ ਨੂੰ ਇੱਦਾਂ ਹੋ ਗਿਆ, ਹਸਪਤਾਲ 'ਚ ਦਾਖਲ ਹੋ ਗਏ, ਤਾਂ ਤੁਹਾਡੇ ਲਾਗੇ ਪਰਿਵਾਰ ਦੇ ਕਿਸੇ ਜੀਅ ਨੂੰ ਆਉਣ ਨਹੀਂ ਦੇਣਾ। ਰੱਬ ਨਾ ਕਰੇ ਵੀ ਹਾਲਾਤ ਹੋਰ ਮਾੜੇ ਹੋ ਗਏ ਤਾਂ ਬਾਅਦ ਦੇ ਵਿੱਚ ਜੇ ਕਿਸੇ ਦੀ ਜਾਨ ਚਲੇ ਗਈ
ਤਾਂ ਵੀ ਪਰਿਵਾਰ ਨੂੰ ਲਾਗੇ ਨਹੀਂ ਆਉਣ ਦੇਣਾ। ਭਾਈ ਆਪਣੇ ਪਰਿਵਾਰਾਂ ਬਾਰੇ ਇਸ ਲਿਹਾਜ਼ ਦੇ ਨਾਲ ਹੀ ਸੋਚ ਲਓ ਵੀ ਕੀ ਤੁਸੀਂ ਇੱਦਾਂ ਦੇਖਣਾ ਚਾਹੁੰਦੇ ਆ ਆਪਣੇ ਪਰਿਵਾਰਾਂ ਨੂੰ। ਜੇ ਨਹੀਂ ਦੇਖਣਾ ਚਾਹੁੰਦੇ ਤਾਂ ਇਹਤਿਆਤ ਨੂੰ ਕਿਰਪਾ ਕਰਕੇ ਜਿਹੜਾ ਉਹ ਤੁਸੀਂ ਵਰਤੋ। ਨਹੀਂ ਵਰਤਾਂਗੇ ਤਾਂ ਹਾਲਾਤ ਬਹੁਤ ਮਾੜੇ ਹੋ ਜਾਣਗੇ ਜੀ। ਇਸੇ ਤਰ੍ਹਾਂ ਜਿਹੜੀ ਜਾਪਾਨ ਤੋਂ ਖਬਰ ਆ ਰਹੀ ਹੈ, ਜਾਪਾਨ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਉਹ ਐਮਰਜੈਂਸੀ ਡਿਕਲੇਅਰ ਕਰ ਦੇਣ। ਜਾਪਾਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਕੇਸ ਜਿਹੜੇ ਆ ਕਰੋਨਾ ਵਾਇਰਸ ਇਨਫੈਕਸ਼ਨ ਦੇ ਵਧੇ ਹੈਗੇ ਆ। ਉਹਨੂੰ ਦੇਖਦੇ ਹੋਏ ਜਾਪਾਨ ਦੇ ਜਿਹੜੇ ਚੀਫ ਸੈਕਟਰੀ ਯੋਹੇਡੇ ਸੂਗਾ ਹੈਗੇ ਆ, ਉਹਨਾਂ ਨੇ ਅੱਜ ਇੱਕ ਪੂਰੀ ਗਵਰਨਮੈਂਟ ਲੈਵਲ ਦੇ ਉੱਤੇ ਮੀਟਿੰਗ ਕਰਨ ਜਾ ਰਹੇ ਆ। ਉਹ ਤੋਂ ਬਾਅਦ ਕਹਿੰਦੇ ਪਈ ਲੋਕਾਂ ਦੇ ਲਈ ਕਾਫੀ ਜਿਹੜੇ ਸਖਤ ਫੈਸਲੇ ਲੈਣਗੇ, ਕਿਉਂਕਿ ਇਕੋਨਮੀ ਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਿਕਰ ਵੀ ਹੈਗਾ। ਕਹਿੰਦੇ ਜਾਪਾਨ ਦੇ ਵਿੱਚ ਵੀ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹਨਾਂ ਦੇ ਉੱਤੇ ਇਕੋਨਮੀ ਦਾ ਬਹੁਤ ਵੱਡਾ ਅਸਰ ਪਿਆ ਹੈਗਾ ਆ। ਜੀ ਜੀ। ਇਸੇ ਤਰ੍ਹਾਂ ਇੱਕ ਖਬਰ ਰਾਜਕਨਵੀਰ ਸਿੰਘ ਜੀ ਵੈਟਰਨਸ ਦੀ ਆ ਰਹੀ ਹੈਗੀ ਆ। ਹੋਲੀਓਕੇ ਮੈਸਾਚੂਸੇਟਸ ਦੇ ਵਿੱਚ ਵੈਟਰਨਸ ਦਾ ਇੱਕ ਬਹੁਤ ਵੱਡਾ ਜਿਹੜਾ ਸੀਨੀਅਰ ਸਿਟੀਜ਼ਨ ਸੈਂਟਰ ਬਣਾਇਆ ਸੀ ਵੈਟਰਨਸ, ਜਿੱਥੇ ਫੌਜੀ ਰਿਟਾਇਰਡ ਜਿੱਦਾਂ ਰਹਿੰਦੇ ਆ। ਸੋ 11 ਫੌਜੀਆਂ ਦੀ ਜਿਹੜੀ ਵੈਟਰਨਸ ਦੀ ਉੱਥੇ ਮੌਤ ਹੋ ਗਈ ਹੈਗੀ ਆ, ਅਤੇ 5 ਉਹਨਾਂ ਦੇ ਸਟਾਫ ਦੇ ਮੈਂਬਰ ਟੈਸਟਡ ਪੋਜ਼ੀਟਿਵ ਪਾਏ ਗਏ ਹੈਗੇ ਆ। ਸੋ ਹੋਰ ਜਿਹੜੇ 20 ਬੰਦੇ ਜਿਹੜੇ ਹੋਰ ਕਨਫਰਮਡ ਕੇਸ ਆ। ਹੁਣ ਤੁਸੀਂ ਦੇਖੋ, ਜਿਸ ਤਰ੍ਹਾਂ ਵਾਸ਼ਿੰਗਟਨ ਦੇ ਵਿੱਚ ਸ਼ੁਰੂ ਹੋਇਆ ਸੀ ਵੀ ਪਹਿਲਾਂ ਇੱਕ ਸੀਨੀਅਰ ਸੈਂਟਰ ਦੇ ਵਿੱਚ ਹੋਇਆ ਸੀ, ਉੱਥੋਂ ਹੀ ਜ਼ਿਆਦਾ ਲੋਕਾਂ ਦੀ ਡੈਥ ਹੋਈ। ਸੋ ਉਹ ਤੋਂ ਬਾਅਦ ਪੂਰੇ ਅਮਰੀਕਾ 'ਚ ਲਗਭਗ ਫਿਰ ਜਿੱਥੇ ਵੀ ਸੀਨੀਅਰ ਜਿਹੜੇ ਸੈਂਟਰ 'ਚ ਰਹਿੰਦੇ ਆ ਲੋਕ, ਉਹਨਾਂ 'ਤੇ ਜਾਣ 'ਤੇ ਕਿਸੇ ਨੂੰ ਵਿਜ਼ਿਟ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ। ਪਰ ਸੇਮ ਸਿਚੁਏਸ਼ਨ ਇੱਥੇ ਹੋਈ ਹੈਗੀ ਆ। ਸੋ ਬਹੁਤ ਹੀ ਜਿਹੜੀ ਬੈਡ ਖਬਰ ਆ ਰਹੀ ਹੈਗੀ ਆ। ਜੀ ਜੀ। ਅਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ 'ਚ ਆਪਾਂ ਫਿਰ ਜਿਹੜੇ ਆਪਣੇ ਸਰੋਤੇ ਦੇ ਨਾਲ ਹਾਜ਼ਰ ਹੋਵਾਂਗੇ। ਹੋਰ ਕੀ ਕੁਛ ਅਪਡੇਟਸ ਜਿਹੜੀਆਂ ਚੱਲ ਰਹੀਆਂ ਉਹ ਆਪਣੇ ਸਰੋਤੇ ਦੇ ਨਾਲ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ ਸਿਰਫ ਹੀ $45 ਵਿੱਚ। ਆਊਟਡੋਰ ਬੈਨਰ $699 ਪਰ ਸਕੁਅਰ ਫੀਟ, ਬੈਨਰ ਵਿਦ ਸਟੈਂਡ ਸਿਰਫ $135 ਵਿੱਚ, 10 ਬਾਏ 10 ਦਾ ਇਵਨ ਟੈਂਟ ਵਿਦ ਹਾਰਡਵੇਅਰ ਐਂਡ ਫੈਬਰਿਕ ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜ਼ੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟਿੱਕਰ ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 54 ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ, 3017 ਡੌਗਲਸ ਬੁਲੇਵਾਰਡ, ਸਵੀਟ 104, ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 9167406400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance, license number 0M92002। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਦੀਆਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस स्टोर ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਨੀਵਰਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਮੇਰੇ ਖਿਆਲ ਨਾਲ ਇਸ ਟਾਈਮ ਦੇ ਉੱਤੇ ਰਾਜਕਨਵੀਰ ਸਿੰਘ ਜੀ ਜਿਹੜੀ ਕਰੋਨਾ ਵਾਇਰਸ ਟੀਮ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੀ ਪ੍ਰੈਸ ਕਾਨਫਰੰਸ ਚੱਲ ਰਹੀ ਆ। ਜੇ ਅਪਡੇਟ ਹੋਈ ਆਪਾਂ ਜ਼ਰੂਰ ਸਾਂਝੀ ਕਰਾਂਗੇ, ਨਹੀਂ ਤਾਂ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਫਿਰ ਦੱਸਾਂਗੇ ਕੀ ਉਹਨਾਂ ਨੇ ਦੱਸਿਆ। ਸਦਰਨ ਕੈਲੀਫੋਰਨੀਆ ਦੇ ਵਿੱਚ ਬੜੀ ਮਾੜੀ ਖਬਰ ਆ ਰਹੀ ਆ ਰਾਜਕਨਵੀਰ ਸਿੰਘ ਜੀ, ਵੀ ਇੱਕ ਜਿਹੜਾ ਉੱਥੇ ਸੀਨੀਅਰ ਸਿਟੀਜ਼ਨ ਨਰਸਿੰਗ ਹੋਮ ਸੀਗਾ, ਉਹਦੇ ਵਿੱਚ 2 ਜਣਿਆਂ ਦੀ ਮੌਤ ਹੋ ਗਈ ਅਤੇ 50 ਜਣੇ ਇਨਫੈਕਟਡ ਹੋ ਗਏ ਆ ਇੱਕੋ ਹੀ ਨਰਸਿੰਗ ਹੋਮ ਦੇ ਵਿੱਚ। ਸੋ ਇਹ ਬਹੁਤ ਵੱਡੀ ਗਿਣਤੀ ਹੈਗੀ ਆ। ਸੀਡਰ ਮਾਊਂਟੇਨਸ ਪੋਸਟ ਐਕਿਊਟ ਰੀਹੈਬਲੀਏਸ਼ਨ ਜਿਹੜਾ ਜੁਕਪੈ ਜਿਹੜਾ ਹੈਗਾ ਆ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਆਉਂਦਾ ਆ, ਉੱਥੇ ਦੀ ਪਬਲਿਕ ਹੈਲਥ ਡਾਇਰੈਕਟਰ ਟਰੂਡੀ ਰੇ ਮੁੰਡੋ ਨੇ ਦੱਸਿਆ ਆ ਵੀ ਇਹ 51 ਰੈਜ਼ੀਡੈਂਟ ਜਿਹੜੇ ਆ ਆਲਰੇਡੀ ਉਹਨਾਂ ਦੇ ਇਨਫੈਕਟਡ ਹੋ ਚੁੱਕੇ, 2 ਦੀ ਮੌਤ ਹੋ ਚੁੱਕੀ ਆ ਅਤੇ 6 ਸਟਾਫ ਮੈਂਬਰ ਜਿਹੜੇ ਆ ਪੋਜ਼ੀਟਿਵ ਉੱਥੋਂ ਪਾਏ ਗਏ ਹੈਗੇ ਜੀ। ਬਿਲਕੁਲ। ਅਤੇ ਹਰਜੋਤ ਸਿੰਘ ਜੀ, ਕੁਛ ਆਫ ਦੀ ਏਅਰ ਕਾਲਾਂ ਆਈਆਂ ਸੀ। ਜਿਹੜੀ ਚੀਜ਼ ਮੈਂ ਕਹਿ ਰਿਹਾ ਸੀਗਾ ਵੀ ਬਾਅਦ ਦੇ ਵਿੱਚ ਉਹ ਜਿਹੜਾ ਬੰਦਾ ਬਿਮਾਰ ਹੋ ਜਾਂਦਾ, ਬਾਡੀ ਵੀ ਨਹੀਂ ਜਿਹੜੀ ਉਹਨਾਂ ਨੂੰ ਉਹ ਦੇ ਰਹੇ। ਇਟਲੀ ਤੋਂ ਇੱਕ ਜਾਣੇ ਉਹਨਾਂ ਦੇ ਰਿਸ਼ਤੇਦਾਰ ਇੱਥੇ, ਉਹਨਾਂ ਦੀ ਕਾਲ ਆਈ, ਕਹਿੰਦੇ ਵੀ ਉਹਨਾਂ ਦਾ ਉਹ ਭਤੀਜਾ ਸੀਗਾ ਉੱਥੇ, 57 ਸਾਲ ਉਸ ਦੀ ਉਮਰ ਸੀ। 8-9 ਤਰੀਕ ਨੂੰ ਜਿਹੜਾ ਉਹ ਬਿਮਾਰ ਹੋਇਆ, ਉਸਨੂੰ ਹਸਪਤਾਲ 'ਚ ਲੈ ਗਏ ਅਤੇ ਕਹਿੰਦੇ ਕੱਲ੍ਹ ਕਾਲ ਆਈ ਆ ਵੀ ਉਹ ਪੂਰਾ ਹੋ ਗਿਆ। ਉਸ ਦੀ ਵਾਈਫ ਨੂੰ ਵੀ ਅਲੱਗ ਥਲੱਗ ਕਰਕੇ ਰੱਖਿਆ ਸੀ, ਬੱਚਿਆਂ ਨੂੰ ਵੀ ਅਲੱਗ ਥਲੱਗ ਕਰਕੇ ਰੱਖਿਆ ਸੀ, ਕਿਉਂਕਿ ਉਸ ਨੂੰ ਜਿਹੜਾ ਕਰੋਨਾ ਵਾਇਰਸ ਪੋਜ਼ੀਟਿਵ ਸੀ। ਕਿਸੇ ਨੂੰ ਇੰਨੇ ਦਿਨਾਂ ਦੇ ਵਿੱਚ ਨਾ ਮਿਲਣ ਦਿੱਤਾ ਗਿਆ, ਨਾ ਲਾਗੇ ਜਾਣ ਦਿੱਤਾ ਗਿਆ। ਉਹ ਵਿਚਾਰਾ ਇਕੱਲਿਆਂ ਹੀ ਜਿਹੜਾ ਉਹ ਦਮ ਤੋੜ ਗਿਆ। ਇੱਕ ਪਾਸੇ ਉਹ ਦਮ ਤੋੜ ਗਿਆ, ਦੂਜੇ ਪਾਸੇ ਪਰਿਵਾਰ ਜਿਹੜਾ ਉਹ ਵਿਯੋਗ ਜਿਹੜਾ ਆ ਉਹੀ ਕਰਦਾ ਰਹਿ ਗਿਆ ਕਿ ਅਸੀਂ ਲਾਗੇ ਜਿਹੜਾ ਉਹ ਨਹੀਂ ਜਿਹੜਾ ਉਹ ਜਾ ਸਕੇ। ਅਤੇ ਕਹਿੰਦੇ ਵੀ ਹੁਣ ਉਹਨਾਂ ਨੇ ਬਾਡੀ ਵੀ ਨਹੀਂ ਉਹਨਾਂ ਨੂੰ ਦੇਣੀ ਵਾਪਸ। ਇੱਦਾਂ ਦੇ ਹਾਲਾਤ ਜਿਹੜੇ ਉਹ ਬਣ ਜਾਂਦੇ ਨੇ। ਇੱਦਾਂ ਹੀ ਨਿਊਯਾਰਕ ਤੋਂ ਇੱਦਾਂ ਦੀ ਇੱਕ ਖਬਰ ਜਿਹੜੀ ਉਹ ਆ ਰਹੀ ਆ, ਉੱਥੇ ਕਿਸੇ ਪਰਿਵਾਰ ਦੇ ਵਿੱਚ ਇੱਦਾਂ ਇਹਦੇ ਕਰਕੇ COVID-19 ਦੇ ਕਰਕੇ ਜਿਹੜਾ ਆ ਇਹ ਪ੍ਰੋਬਲਮ ਆਈ ਆ, ਅਤੇ ਉਹਨਾਂ ਨੂੰ ਜਿਹੜਾ ਕਹਿੰਦੇ ਵੀ ਦੂਰੋਂ ਹੀ ਦੇਖ ਲਓ, ਜਿਹੜਾ ਹੁਣ ਦੇਖਣਾ ਸ਼ੀਸ਼ੇ ਦੇ ਪਰਲੇ ਪਾਸੋਂ, ਲਾਗੇ ਨਹੀਂ ਉਹਨਾਂ ਨੂੰ
ਜਿਹੜਾ ਉਹ ਜਾਣ ਦਿੱਤਾ ਜਾ ਰਿਹਾ। ਡਰਾ ਵੀ ਰਹੇ ਹਾਂ, ਸਮਝਾ ਵੀ ਰਹੇ ਹਾਂ, ਤੁਹਾਨੂੰ ਦੱਸਣ ਦਾ ਮਕਸਦ ਇਹੀ ਆ ਵੀ ਅਸੀਂ ਨਹੀਂ ਚਾਹੁੰਦੇ ਵੀ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਕਿਸੇ ਦੇ ਵੀ ਪਰਿਵਾਰਾਂ 'ਚ ਇੱਦਾਂ ਦੀ ਜਿਹੜੀ ਉਹ ਨੌਬਤ ਆਵੇ। ਇਸ ਲਈ ਇਹਨੂੰ ਕਿਰਪਾ ਕਰਕੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਸੀਰੀਅਸਲੀ ਗੰਭੀਰਤਾ ਦੇ ਨਾਲ ਜਿਹੜਾ ਉਹ ਲਿਆ ਜਾਵੇ। ਬਾਕੀ ਕਈ ਸਾਡੀਆਂ ਮਾਈਆਂ ਕਾਲ ਕਰਕੇ ਦੱਸ ਰਹੀਆਂ ਆ, ਕਹਿ ਰਹੀਆਂ ਵੀ ਸਾਨੂੰ ਦੱਸ ਦਿਓ ਵੀ ਜਿਹੜੀਆਂ ਉਹ ਮਸ਼ਕਾਂ ਜੀਆਂ ਬਣਾਉਣੀਆਂ ਆ ਮੂੰਹ 'ਤੇ ਬੰਨ੍ਹਣ ਵਾਲੀਆਂ, ਜੇ ਮਾਸਕ ਬਣਾਉਣੇ ਆ, ਜੇ ਕਿਸੇ ਨੂੰ ਪਤਾ ਹੈ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਕੋਈ ਕੱਪੜਾ ਇੱਦਾਂ ਮੁਹੱਈਆ ਕਰਕੇ, ਕਿਉਂਕਿ ਤਕਰੀਬਨ ਆਪਣੇ ਸਾਰੇ ਪੰਜਾਬੀ ਘਰਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਜਿਹੜੀਆਂ ਹੁੰਦੀਆਂ ਹੀ ਆ, ਜਿੰਨਾ ਕੋਈ 5-10 ਜੇ ਕੋਈ ਬਣਾ ਸਕਦਾ ਹੈ, ਕਿੱਦਾਂ ਬਣਾਉਣੇ ਆ, ਕਿਵੇਂ ਬਣਾਉਣੇ ਆ, ਉਹ ਜ਼ਰੂਰ ਜੇ ਤੁਸੀਂ ਕਰ ਦਿਓ। ਐਟਲੀਸਟ ਜਿਹੜੇ ਬਜ਼ੁਰਗ ਨੇ, ਜੇ ਜਾਂ ਹੁਣ ਤੁਸੀਂ ਗਰੋਸਰੀ ਵੀ ਲੈਣ ਦੇ ਲਈ ਜਾਂਦੇ ਆ, ਐਟਲੀਸਟ ਤੁਸੀਂ ਉਹ ਕੁਛ ਜਿਹੜਾ ਉਹ ਪਾ ਕੇ ਜਾਓ। ਐਟਲੀਸਟ ਜੇ ਤੁਹਾਨੂੰ ਹੀ ਖੰਘ ਆਉਂਦੀ, ਤੁਸੀਂ ਕਿਸੇ ਨੂੰ ਬਚਾ ਸਕਦੇ ਹੋ। ਬਿਲਕੁਲ ਅੱਜ ਰਾਜਕਰਮਵੀਰ ਸਿੰਘ ਜੀ ਇਹ ਕਲੀਅਰ ਹੋ ਗਿਆ। ਹੁਣ ਉਹਨਾਂ ਨੇ ਕਿਹਾ ਵੀ ਡਾਕਟਰਸ ਕਹਿੰਦੇ ਆ ਵੀ ਇਹ ਜਦੋਂ ਬਾਹਰ ਜਾਣਾ ਆ ਕਿਤੇ ਵੀ ਤੇ ਤੁਹਾਨੂੰ ਫੇਸ ਮਾਸਕ ਪਾਉਣਾ ਚਾਹੀਦਾ। ਪਹਿਲਾਂ ਜਿਹੜਾ ਉਹਨੇ ਇਸ ਕਰਕੇ ਨਹੀਂ ਕਿਹਾ ਸੀ ਵੀ ਉਹ ਸ਼ਾਰਟ ਬਹੁਤ ਹੋ ਜਾਣੇ, ਸ਼ਾਰਟੇਜ ਸੀਗੀ ਜੀ। ਸੋ ਇਸ ਕਰਕੇ ਜਿਹੜਾ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਇਸੇ ਤਰ੍ਹਾਂ ਜਿਹੜਾ ਅੱਜ 4 ਵਜੇ ਨੂੰ ਪ੍ਰੋਗਰਾਮ ਹੋਊਗਾ, ਆਪਾਂ ਟਰਾਈ ਕਰਦੇ ਹਾਂ ਉਹਦੇ 'ਚ ਕੋਈ ਨਾ ਕੋਈ ਬੀਬੀ ਨੂੰ ਲੈ ਕੇ ਆਈਏ ਜਿਹੜੀ ਦੱਸੂਗੀ ਵੀ ਕਿੱਦਾਂ ਜਿਹੜਾ ਤੁਸੀਂ ਫੇਸ ਮਾਸਕ ਆ ਉਹ ਸੀ ਸਕਦੇ ਹੈਗੇ ਆ, ਬਣਾ ਸਕਦੇ। ਸੋ ਪਲੀਜ਼ ਆਪਣੇ ਪਰਿਵਾਰ ਮੈਂਬਰਾਂ ਵਾਸਤੇ ਬਣਾ ਲਓ ਜੀ। ਸੋ ਪਲੀਜ਼ 4 ਤੋਂ 4:30 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹਨੂੰ ਧਿਆਨ ਦੇ ਨਾਲ ਸੁਣਿਓ ਜੀ। ਬਿਲਕੁਲ, ਉਹਦੇ ਵਿੱਚ ਤੁਹਾਨੂੰ ਜਿਹੜਾ ਉਹ ਦੱਸਿਆ ਜ਼ਰੂਰ ਜਾਊਗਾ। ਬਾਕੀ ਜਿਹੜੇ ਟਰੱਕਰਸ ਆ ਉਹਨਾਂ ਦੀ ਕਾਲ ਆਈ, ਕਹਿੰਦੇ ਵੀ ਟਰਾਈ ਕਰੋ ਵੀ ਬਾਹਰਲਾ ਫੂਡ ਨਾ ਹੀ ਜਿਹੜਾ ਉਹ ਖਾਧਾ ਜਾਵੇ ਜੀ। ਕਾਰਨ ਉਸ ਦੇ ਵਿੱਚ ਇਹ ਆ, ਕਹਿੰਦੇ ਵੀ ਕਈ ਸਟੋਰਾਂ ਦੇ ਵਿੱਚ ਅਸੀਂ ਜਾ ਕੇ ਦੇਖ ਰਹੇ ਹਾਂ ਵੀ ਉਹ ਗਲਵ ਨਹੀਂ ਉਹਨਾਂ ਨੇ ਪਾਏ ਹੁੰਦੇ ਵੀ। ਵੈਸੇ ਤਾਂ ਇਹ ਵੈਸੇ ਹੀ ਹੈਲਥ ਕੋਡ ਹੈਗਾ, ਜਿੱਥੇ ਵੀ ਤੁਸੀਂ ਜਾਣਾ ਹੈ ਵੀ ਜਿਨ੍ਹਾਂ ਨੇ ਵੀ ਤੁਹਾਨੂੰ ਸਰਵ ਕਰਨਾ ਹੈ ਫੂਡ, ਉਹ ਦੇ ਸ਼ੁਡ ਆਲਵੇਜ਼ ਵੀਅਰ ਦੈਟ, ਵੀ ਉਹ ਹਰ ਵਾਰੀ ਜਦੋਂ ਕਿਸੇ ਨਵੇਂ ਬੰਦੇ ਨੂੰ ਕਰਨਾ ਹੈ, ਉਹਨਾਂ ਨੇ ਸਰਵ ਜਾਂ ਕੁਝ ਬਣਾਉਣਾ ਹੈ, ਵੀ ਉਹ ਜਿਹੜੇ ਹਰ ਵਾਰੀ ਨਵੇਂ ਜਿਹੜੇ ਉਹ ਗਲਵ ਜਿਹੜੇ ਪਲਾਸਟਿਕ ਵਾਲੇ ਹੁੰਦੇ ਉਹ ਪਾਉਣ। ਪਰ ਕਈ ਥਾਵਾਂ ਦੇ ਉੱਤੇ ਜਿਹੜੇ ਇੱਦਾਂ ਦੀ ਧਿਆਨ ਦੇਣ ਨਹੀਂ ਦਿੱਤੇ ਜਾਂਦੇ, ਅਤੇ ਜੇ ਅੱਜ ਦੇ ਹਾਲਾਤਾਂ 'ਚ ਵੀ ਲੋਕ ਅਜਿਹੀਆਂ ਅਣਗਹਿਲੀਆਂ ਕਰ ਰਹੇ ਆ ਤਾਂ ਇਹ ਬਹੁਤ ਜਿਹੜੀ ਮੁਸ਼ਕਿਲ ਵਾਲਾ ਸਬੱਬ ਬਣ ਸਕਦਾ ਹੈ। ਸੋ ਇਹਨਾਂ ਸਾਰਿਆਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਹੁਣ ਤਾਂ ਟਰਾਈ ਕਰੋ ਵੀ ਘਰਾਂ ਦੀ ਹੀ ਜਿਹੜੀ ਬਣੀ ਆ, ਪੱਕੀ ਆ, ਉਹ ਲੈ ਕੇ ਜਾਓ, ਉਸੇ ਨੂੰ ਹੀ ਜਿਹੜਾ ਆ ਉਹ ਤੁਸੀਂ ਖਾਓ ਜੀ। ਸੋ ਬਿਲਕੁਲ, ਹੁਣ ਜਿਹੜੀ ਨਵੀਂ ਸਟੱਡੀ ਆਈ ਹੈ, ਕਿਉਂਕਿ ਦੇਖੋ ਇਹ ਵਾਇਰਸ ਨਵੀਂ ਸੀ ਰਾਜਕਰਮਵੀਰ ਸਿੰਘ ਜੀ, ਇਹਦੇ ਵਿੱਚ ਜਿਹੜੇ ਸਾਇੰਟਿਸਟ ਆ ਉਹ ਕਈ ਕਹਿ ਰਹੇ ਆ, ਇਹ ਅਸੀਂ ਆਪਣੇ ਕੋਲੋਂ ਨਹੀਂ ਸੁਣਾ ਰਹੇ, ਜੋ ਨਿਊਜ਼ ਦੇ ਵਿੱਚ ਹੈਗਾ ਆ, ਜਿਹੜੀ ਰੀਅਲ ਨਿਊਜ਼ ਆ, ਇਹ ਲਾਈਵ ਸਾਇੰਸ ਮੈਗਜ਼ੀਨ ਆ, ਉਹਦੇ ਵਿੱਚ ਜੋ ਆਇਆ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੈਗਾ। ਉਹਨਾਂ ਨੇ ਦੱਸਿਆ ਵੀ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਵਿੱਚ ਜਿਹੜੇ ਆਪਾਂ ਦੱਸਦੇ ਆਏ ਆ ਪਿਛਲੇ ਦਿਨਾਂ ਦੇ ਵਿੱਚ ਵੀ ਆਹ ਸਿੰਪਟਮਸ ਹੈਗੇ ਆ, ਵੀ ਜੇ ਕਿਸੇ ਨੂੰ ਖੰਘ ਆਉਂਦੀ ਆ, ਕਫ ਆਉਂਦੀ ਆ, ਸ਼ਾਰਟਨੈਸ ਆਫ ਬ੍ਰੈਥ, ਥੋੜ੍ਹਾ ਸਾਹ ਜਿਹੜਾ ਆ ਉਹ ਜਿੱਦਾਂ ਬੜੀ ਤੰਗੀ ਨਾ ਆਉਂਦਾ ਹੈਗਾ ਆ, ਜਾਂ ਬੁਖਾਰ ਹੋ ਜਾਂਦਾ ਹੈਗਾ ਆ, ਵੀ ਇਹ ਸਾਈਨ ਹੈਗੇ ਆ ਕੋਵਿਡ ਉਹਦੇ ਜਿਹੜੇ ਹੈਗੇ ਆ ਕਰੋਨਾ ਵਾਇਰਸ ਦੇ। ਪਰ ਕਹਿੰਦੇ ਵੀ ਬਹੁਤ ਸਾਰੇ ਲੋਕ ਉਹਨਾਂ 'ਚ ਇਹ ਸਾਈਨ ਆਉਂਦੇ ਨਹੀਂ ਹੈਗੇ। ਸੋ ਹੁਣ ਉਹਨਾਂ ਨੇ ਫਿਗਰ ਆਊਟ ਕੀਤਾ ਆ, ਕਹਿੰਦੇ ਵੀ ਜਿਨ੍ਹਾਂ ਨੂੰ ਡਾਇਰੀਆ ਹੋ ਜਾਊਗਾ, ਜਿਨ੍ਹਾਂ ਨੂੰ ਟੱਟੀਆਂ ਲੱਗ ਜਾਂਦੀਆਂ ਆ, ਇਹ ਫਸਟ ਸਾਈਨ ਲੱਗਦਾ ਹੈਗਾ COVID-19 ਪੇਸ਼ੈਂਟਸ ਦਾ। ਸੋ ਇਹ ਜਿਹੜੀ ਰਿਪੋਰਟ ਆ, ਇਹ ਆਈ ਡੋਂਟ ਨੋ ਕਿੱਦਾਂ ਆ, ਪਰ ਇਹ ਜਿਹੜੀ ਲਾਈਵ ਸਾਇੰਸਿਸ ਵਾਲੀ ਜਿਹੜਾ ਮੈਗਜ਼ੀਨ ਆ ਸਾਇੰਟਿਸਟ ਦਾ, ਉਹਨਾਂ ਦੇ ਵਿੱਚ ਇਹ ਅੱਜ ਦੀ ਜਿਹੜੀ ਰਿਪੋਰਟ ਆ ਉਹਦੇ 'ਚ ਇਹ ਆਇਆ ਵੀ ਅਮਰੀਕਨ ਜਰਨਲ ਆਫ ਗੈਸਟ੍ਰੋਐਂਟਰੋਲੋਜੀ ਜਿਹੜੀ ਹੈਗੀ ਆ, ਉਹ ਕਹਿੰਦੇ ਵੀ ਜਿਹੜੇ ਬਹੁਤ ਸਾਰੇ ਪੇਸ਼ੈਂਟਸ ਆ ਜਿਨ੍ਹਾਂ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਹਾਂ ਜੀ ਕਫਿੰਗ ਨਹੀਂ ਹੋਈ ਹੈਗੀ, ਉਹਨੂੰ ਬੁਖਾਰ ਨਹੀਂ ਹੋਇਆ ਹੈਗਾ, ਅਤੇ ਵੀ ਉਹਨੂੰ ਕਿੱਦਾਂ ਹੋ ਗਿਆ ਕਰੋਨਾ ਵਾਇਰਸ। ਸੋ ਕਹਿੰਦੇ ਵੀ ਜੇ ਉਹਨਾਂ ਨੂੰ ਡਾਇਰੀਆ ਹੋ ਜਾਏ, ਟੱਟੀਆਂ ਲੱਗ ਜਾਣ, ਤਾਂ ਇਹ ਪਹਿਲਾ ਸਾਈਨ ਆ ਵੀ ਇਹ ਕੋਵਿਡ ਜਿਹੜਾ ਇਹ ਕਰੋਨਾ ਵਾਇਰਸ ਦਾ ਪੇਸ਼ੈਂਟ ਹੋ ਸਕਦਾ ਹੈ ਜੀ। ਬਿਲਕੁਲ, ਇੱਕ ਸਾਡੀ ਭੈਣ ਨੇ ਹੁਣੇ ਕਾਲ ਕੀਤਾ ਸੀ ਆਫ ਦੀ ਏਅਰ, ਉਹ ਦੱਸ ਰਹੇ ਸੀ, ਕਹਿੰਦੇ ਵੀ ਘਰਾਂ 'ਚ ਅਕਸਰ ਜਿਹੜੇ ਪੱਗਾਂ ਵਾਲਾ ਕੱਪੜਾ ਹੁੰਦਾ ਆ, ਉਸ ਦੀਆਂ 5 ਲੇਅਰਾਂ ਬਣਾ ਕੇ ਨਾ, 5 ਲੇਅਰਾਂ ਇਕੱਠੀਆਂ ਕਰਕੇ ਸੀ ਕੇ ਅਤੇ ਆਲੇ ਦੁਆਲੇ ਜਿਹੜੀ ਇਲਾਸਟਿਕ ਜੀ ਹੁੰਦੀ ਆ ਉਸ ਨੂੰ ਜਿਹੜਾ ਕਰ ਲਓ, ਜਾਂ ਜਿਹੜਾ ਇੱਕ ਹਿਸਾਬ ਦੇ ਨਾਲ ਜਿੱਦਾਂ ਰੱਸੀ ਟਾਈਪ ਜਾਂ ਉੱਦਾਂ ਦੀ ਉਹ ਬਣਾ ਲਓ, ਵੀ ਉਹ ਪਿੱਛੇ ਜਿਹੜੀ ਗੰਢ ਮਾਰ ਕੇ ਜਿਹੜੀ ਉਹ ਬੰਨ੍ਹ ਲਈ ਜਾਵੇ। ਸੋ ਇਹ ਸਾਰਿਆਂ ਨੂੰ ਜਿਹੜਾ ਕਰਨ ਦੀ ਜ਼ਰੂਰਤ ਹੈ। 4 ਵਜੇ ਜਿਹੜਾ ਬੀਬੀਆਂ ਵਾਲਾ ਪ੍ਰੋਗਰਾਮ ਹੁੰਦਾ ਜ਼ਿਆਦਾ, ਉਹਦੇ 'ਚ ਜ਼ਰੂਰ ਸਾਰੇ ਜਣੇ ਜਿਹੜੇ ਆਪਣੀਆਂ ਭੈਣਾਂ ਵੀ ਜਾਂ ਹੋਰ ਜਿਹੜੇ ਇਸ ਫੀਲਡ ਦੇ ਵਿੱਚ ਵੀ ਹੈਗੇ ਆ, ਮੈਡੀਕਲ ਫੀਲਡ ਦੇ ਵਿੱਚ ਹੈਗੇ ਆ, ਉਹ ਵੀ ਜ਼ਰੂਰ, ਕੋਈ ਨਰਸ ਭੈਣ ਹੈਗੀ ਆ, ਕੋਈ ਉਸ ਫੀਲਡ ਦੇ ਵਿੱਚ ਆ, ਉਹ ਜ਼ਰੂਰ ਦੱਸ ਸਕਦੇ ਆ ਵੀ ਕਿੱਦਾਂ ਦਾ ਜਿਹੜਾ ਆ ਹੋਮਮੇਡ ਜਿਹੜਾ ਫੇਸ ਮਾਸਕ ਤੁਸੀਂ ਬਣਾ ਸਕਦੇ। ਬਾਕੀ ਜੇ ਐਮਾਜ਼ੋਨ ਦੇ ਉੱਤੇ ਕਿਤੇ ਅਵੇਲੇਬਲ ਆ, ਉੱਥੋਂ ਜੇ ਤੁਹਾਨੂੰ ਮਿਲਦੇ ਆ ਤੇ ਲੈ ਲਓ, ਨਹੀਂ ਤਾਂ ਅਦਰਵਾਈਜ਼ ਆਪ ਜਿਹੜਾ ਜ਼ਰੂਰ ਬਣਾਓ। ਸੋ ਬਿਲਕੁਲ, ਆਪਾਂ ਜਿਹੜੇ ਜਿੰਨੇ ਵੀ ਗੁਰੂ ਘਰ ਹੈਗੇ ਆ USA 'ਚ, ਧਾਰਮਿਕ ਸਥਾਨ, ਉਹਨਾਂ ਨੂੰ ਵੀ ਬੇਨਤੀ ਕਰਦੇ ਭਾਈ, ਜਿੱਥੇ ਲੰਗਰ ਲਾ ਰਹੇ ਆ ਆਪਾਂ, ਬਹੁਤ ਸਾਰੇ ਜਿਹੜੇ ਆਮ ਆਪਣੇ ਜਿਹੜੇ
ਜਿੰਨੇ ਵੀ ਭੈਣ ਭਾਈ ਹੈਗੇ ਉਹਨਾਂ ਦੇ ਲਈ, ਗੁਆਂਢੀ ਆ ਉਹਨਾਂ ਦੇ ਲਈ। ਸੋ ਹੁਣ ਜਿਹੜਾ ਫੇਸ ਮਾਸਕ ਆ ਉਹ ਵੀ ਜਿਹੜਾ ਲੰਗਰ ਦੀ ਤਰ੍ਹਾਂ ਰੱਖਿਆ ਜਾਵੇ, ਕਿਉਂਕਿ ਕਈ ਇੱਥੇ ਦੇ ਜਵਾਕ ਬੌਰਨ ਆ, ਉਹਨਾਂ ਨੂੰ ਨਹੀਂ ਪਤਾ ਕਿੱਦਾਂ ਬਣਾਉਣਾ। ਕਈ ਜਿਹੜੇ ਆ ਉਹਨਾਂ ਦੇ ਘਰ ਸਿਊਇੰਗ ਮਸ਼ੀਨ ਨਹੀਂ ਹੈਗੀ। ਜਿਹੜੀਆਂ ਆਪਣੀਆਂ ਬੀਬੀਆਂ ਜਿਹੜੀਆਂ ਇੰਡੀਆ ਤੋਂ ਆਈਆਂ ਆ, ਉਹਨਾਂ ਨੂੰ ਮੋਸਟਲੀ ਸਾਰਿਆਂ ਨੂੰ ਸੀਣਾ ਆਉਂਦਾ ਹੀ ਆ। ਸੋ ਉਹ ਵੀ ਤੁਸੀਂ 5-10 ਬਣਾ ਕੇ ਗੁਰਦੁਆਰੇ ਰੱਖ ਸਕਦੇ ਆ, ਤਾਂ ਕੋਈ ਉੱਥੋਂ ਆਪਣਾ ਭੈਣ ਭਰਾ ਜਿਹੜਾ ਲਿਜਾ ਸਕਦਾ ਹੈਗਾ ਆ। ਸੋ ਇਹਦੇ ਬਾਰੇ ਜਿਹੜੀ ਡਿਟੇਲ ਆ ਉਹ ਆਪਾਂ 4 ਤੋਂ ਜਿਹੜਾ 5:30 ਵਜੇ ਪ੍ਰੋਗਰਾਮ ਹੋਣਾ ਹੈ ਬਲਵਿੰਦਰ ਕੌਰ ਉਹਨਾਂ ਦਾ, ਉਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੈਗੇ ਆ ਜੀ। ਸੋ ਇਸ ਤੋਂ ਅਗਲੀ ਖਬਰ ਵੱਲ ਚਲੀਏ, ਜਿਹੜਾ ਰਸ਼ੀਆ ਤੋਂ ਆ ਰਹੀ ਹੈ। ਰਸ਼ੀਆ ਵਾਲਿਆਂ ਨੇ ਅੱਜ ਇੱਕ ਪਲੇਨ ਭਰ ਕੇ ਭੇਜਿਆ ਹੈਗਾ US ਨੂੰ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਆਲਰੇਡੀ ਐਕਸੈਪਟ ਕਰ ਲਿਆ। ਕਹਿੰਦੇ ਵੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਇਹ ਬੇਨਤੀ ਕੀਤੀ ਸੀ ਵੀ ਤੁਹਾਨੂੰ ਅਸੀਂ ਸਮਾਨ ਭੇਜਣਾ ਚਾਹੁੰਦੇ ਹਾਂ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੇ ਹਾਂ ਕਰਤੀ। ਅਤੇ ਅੱਜ ਜਿਹੜਾ ਜਹਾਜ਼ ਆ ਉਹ ਪੂਰਾ ਭਰ ਕੇ ਮੈਡੀਕਲ ਸਪਲਾਈਜ਼ ਦਾ ਰਸ਼ੀਆ ਤੋਂ USA ਜਿਹੜਾ ਪਹੁੰਚ ਰਿਹਾ ਹੈਗਾ ਆ ਜੀ। ਕੁਛ ਕੁ ਕਾਲਰਸ ਵੀ ਆਪਣੇ ਨਾਲ ਜੁੜੇ ਨੇ, ਉਹ ਆਪਣੇ ਗੱਲ ਜਿਹੜੀ ਆ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸੰਦੀਪ ਸਿੰਘ ਜੀ। ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਿਹੜਾ ਮਾਸਕ ਦਾ ਜੀ ਇਹ ਤਾਂ ਆਪਣੇ ਨਾ ਬਹੁਤ YouTube ਵੀਡੀਓ ਪੰਜਾਬੀ ਵਿੱਚ ਵੀ ਹੈਗੀਆਂ ਨੇ ਤੇ ਇੰਗਲਿਸ਼ ਵਿੱਚ ਵੀ ਹੈਗੀਆਂ ਨੇ ਕਿ ਕਿੱਦਾਂ ਬਣਾਉਣੇ ਨੇ। ਇਹ ਕੋਈ ਸਪੈਸ਼ਲ ਕੱਪੜੇ ਦੀ ਲੋੜ ਨਹੀਂ ਆ, ਡਿਪੈਂਡ ਕਿ ਕਿੰਨਾ ਕੁ ਥਿਕ ਕਰਨਾ ਵਾ। ਤੇ ਜਿਹੜਾ ਸੂਟ ਵਾਲਾ ਰੈਗੂਲਰ ਕਾਟਨ ਦਾ ਕੱਪੜਾ ਹੁੰਦਾ ਉਹਨੂੰ ਡਬਲ ਕਰ ਸਕਦੇ ਹੋ, ਜਿੱਦਾਂ ਤੁਸੀਂ ਪੱਗ ਰੱਖਿਆ ਉਹਨੂੰ ਉਨੀਆਂ ਲੇਅਰ ਜ਼ਿਆਦਾ ਕਰਨੀਆਂ ਪੈਂਦੀਆਂ ਜੀ। ਤੇ ਉਹ ਹਾਂਜੀ, ਉਹ ਨਾਲੇ ਕਈ ਜਗ੍ਹਾ ਤੇ ਜਿਹੜੇ ਸਾਡੇ ਹੁੰਦੇ ਆ ਸਟੋਰ ਨੇ, ਜਿੱਦਾਂ ਜੋਇਨ ਫੈਬਰਿਕ ਜਾਂ ਦੂਜੇ ਜਿਹੜੇ ਫੈਬਰਿਕ ਸਟੋਰ ਨੇ, ਉਹ ਪ੍ਰੀ ਕੱਟ ਜੇ ਕੱਪੜਾ ਦੇ ਰਹੇ, ਹਾਂਜੀ ਸੀ ਤੁਸੀਂ ਲਓ, ਹਾਂਜੀ ਬਿਲਕੁਲ, ਹਾਂਜੀ ਪ੍ਰੀ ਕੱਟ ਕੱਪੜਾ ਵੀ ਦੇ ਰਹੇ ਆ ਤੇ ਉਹ ਵੀ ਦੇ ਰਹੇ ਆ ਆਪਣਾ ਜਿਹੜਾ ਲਾਸਟਿਕ ਉਹ ਵੀ ਦੇ ਰਹੇ ਨੇ। ਉਹ ਸਿਰਫ ਸੀਨ ਦਾ ਕਹਿ ਰਹੇ ਆ। ਤੁਸੀਂ ਲੋਕਲ ਤੁਸੀਂ ਚੈੱਕ ਕਰੋ, ਬਹੁਤ ਸਟੋਰ ਇਹੋ ਜਿਹੀਆਂ ਚੀਜ਼ਾਂ ਦੇ ਰਹੇ ਨੇ ਜਿਹੜੇ ਕਹਿੰਦੇ ਤੁਸੀਂ ਮਾਸਕ ਤੇ ਤੁਹਾਨੂੰ ਬਣਾਉਣਾ ਆਉਂਦਾ, ਤੁਹਾਡੇ ਕੋਲ ਮਸ਼ੀਨ ਹੈਗੀ ਆ ਤੇ ਉਹ ਦੇਣਗੇ। ਤੇ ਬਾਕੀ ਜੀ ਆ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਆਪਣਾ ਰੈਸਟੋਰੈਂਟਾਂ ਦਾ ਮੋਸਟਲੀ, ਜੇ ਤਾਂ ਜਿਹੜਾ ਵੀ ਰੈਸਟੋਰੈਂਟ ਜਿਹੜਾ ਅਣਗਹਿਲੀ ਕਰ ਰਿਹਾ ਵਾ ਉਹਨੂੰ ਰਿਪੋਰਟ ਜ਼ਰੂਰ ਕਰੋ। ਇਹ ਤੁਹਾਡਾ ਹੱਕ ਆ, ਉਹਨੂੰ ਰਿਪੋਰਟ ਜ਼ਰੂਰ ਕਰੋ, ਕਿਉਂਕਿ ਉਹ ਸਿਰਫ ਤੁਹਾਡੀ ਨਹੀਂ, ਇਹ ਨਹੀਂ ਕਿ ਬਾਕੀ ਜਿਹੜਾ ਹੋਰ ਵੀ ਲੋਕਾਂ ਦੀ ਜਿਹੜੀ ਆ ਉਹ ਜਾਨ ਨੂੰ ਜਾਂ ਉਹਨਾਂ ਦੀ ਸਿਹਤ ਨੂੰ ਕੀ ਕਹਿੰਦੇ ਹਾਨੀਕਾਰਕ, ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਆ। ਸਾਡੇ ਤਾਂ ਇੱਥੇ ਮਿਸ਼ੀਗਨ ਵਿੱਚ 5 ਜਾਣੇ ਅਲਾਓ ਨਹੀਂ ਆ ਅੰਦਰ ਆਉਣੇ, ਪਰ ਮੋਸਟਲੀ ਰੈਸਟੋਰੈਂਟ ਆ ਉਹ ਕੈਸ਼ ਵੀ ਨਹੀਂ ਲੈ ਰਹੇ, ਸਿਰਫ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨ ਆ ਔਨ ਦਾ ਫੋਨ। ਤੇ ਹਾਂਜੀ, ਉਹ ਕੈਸ਼ ਵੀ ਨਹੀਂ ਲੈ ਰਹੇ, ਟ੍ਰਾਂਜੈਕਸ਼ਨ ਫੋਨ ਤੇ ਲੈ ਰਹੇ ਆ, ਤੇ ਬਾਹਰ ਅੰਦਰ ਵੀ ਨਹੀਂ ਆਉਣ ਦੇ ਰਹੇ। ਬਾਹਰ ਹੀ ਅਸੀਂ ਆਰਡਰ ਬਣਾਉਂਦੇ ਆ, ਤੇ ਇਸ ਕਰਕੇ ਅਸੀਂ ਮਿਨੀਮਮ ਜਿਹੜਾ ਹੈਗਾ ਵਾ ਕਾਂਟੈਕਟ ਜਿਹੜਾ ਕਸਟਮਰ ਦੇ ਨਾਲ ਉਹ ਰੱਖੋ। ਜੇ ਕੋਈ ਰੈਸਟੋਰੈਂਟ ਕੋਈ ਵੀ ਫੂਡ ਫੈਸਿਲਿਟੀ ਇਹੋ ਜਿਹੀ ਨੇ, ਉਹਨਾਂ ਨੂੰ ਰਿਪੋਰਟ ਜ਼ਰੂਰ ਕਰੋ, ਕਿਉਂਕਿ ਇਹ ਹਾਂਜੀ ਇਹ ਤੁਹਾਡਾ ਲੋਕਲ ਜਿਹੜਾ ਵੀ ਉਹ ਕਈ ਤਾਂ ਹੈਲਥ ਡਿਪਾਰਟਮੈਂਟ ਦਾ ਕਹਿੰਦੇ ਇਨਵਾਇਰਮੈਂਟਲ ਹੁੰਦਾ ਵਾ, ਉਹਨਾਂ ਨੂੰ ਜਿਹੜੇ ਤੁਹਾਡੀ ਲੋਕਲ ਕਾਉਂਟੀ ਹੁੰਦਾ ਨਾ, ਕਾਉਂਟੀ ਇਨਵਾਇਰਮੈਂਟਲ, ਉਹਨਾਂ ਨੂੰ ਕਾਲ ਕਰਕੇ ਤੇ ਉਹਨਾਂ ਨੂੰ ਕਰਕੇ ਉਹਨਾਂ ਦੀ ਰਿਪੋਰਟ ਮੈਂ ਕਹਿਣਾ ਕਿ ਜ਼ਰੂਰ ਕਰੋ। ਬਸ ਇੰਨੀਆਂ ਬੇਨਤੀਆਂ ਸੀ ਜੀ। ਵਾਹਿਗੁਰੂ ਖਾਲਸਾ ਜੀ। ਧੰਨਵਾਦ ਸੰਦੀਪ ਜੀ। ਇਹ ਸੰਦੀਪ ਜੀ ਉਹ ਆ ਜਿਹੜੇ ਜਿਨ੍ਹਾਂ ਨੇ ਪਿੱਛੇ ਜੇ ਟਰੱਕਰਸ ਦੇ ਲਈ ਸੈਨੀਟਾਈਜ਼ਰਸ ਹੋਰ ਅਜੇ ਵੀ ਕਰ ਰਹੇ ਨੇ ਉੱਥੇ ਸਮਾਨ ਆ, ਉੱਥੇ ਮਿਸ਼ੀਗਨ ਦੇ ਵਿੱਚ ਹਾਈਵੇ ਦੇ ਉੱਤੇ ਇੱਕ ਦੇ ਉੱਤੇ ਸੇਵਾ ਕਰ ਰਹੇ ਆ। ਪੰਜਾਬੀ ਰੇਡੀਓ USA ਨੂੰ ਬਹੁਤ ਬਹੁਤ ਧੰਨਵਾਦ ਜੀ। ਜੀ ਬਿਲਕੁਲ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਅਜਮੇਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਅਜਮੇਰ ਜੀ। ਚਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਲੋਕ ਸੁਣਦੇ ਹੋਣੇ ਆ, ਮੈਂ ਤੁਹਾਨੂੰ ਦੱਸ ਦਿੰਦਾ ਹੈਗਾ, 16 ਇੰਚ ਪੀਸ ਚੌੜਾ ਲੈਣਾ ਜੀ, 10 ਇੰਚ ਲੈਣਾ ਲੰਬਾ ਸਾਰਾ ਹੈ ਜੀ। ਉਹ 13 ਕਰਨਾ ਜੀ। ਸਾਈਡਾਂ ਤੇ ਉਹਨੂੰ ਸਲਾਈਆਂ ਪਾ ਕੇ, ਸੈਂਟਰ ਚ ਕੰਨੀਆਂ ਤੇ ਸਲਾਈਆਂ ਪਾ ਕੇ, ਸਾਈਡਾਂ ਤੇ ਜਿਹੜੇ ਸਲਾਈ ਪਾ ਕੇ ਉਹਦੇ ਵਿੱਚ ਰਬੜ ਦੇ ਦੇਣੀ ਹੈ ਜੀ। ਕਿਉਂਕਿ ਰਬੜ ਉਹ ਜਿਹੜੀ ਆਮ ਮਿਲ ਜਾਂਦੀ ਹੈ ਇੱਥੋਂ ਸਟੋਰਾਂ ਚੋਂ ਜੀ। ਜੇ ਕਿਸੇ ਨੇ ਇਲਾਸਟਿਕ ਪਾਉਣੀ ਆ ਤਾਂ ਬਰੀਕ ਇਲਾਸਟਿਕ ਪਾ ਲਵੇ, ਉਹ ਉਸ ਹਿਸਾਬ ਨਾਲ ਦੇਖ ਲਵੇ ਵੀ ਕਿੱਦਾਂ ਕੰਨ ਦੇ ਜ਼ਿਆਦਾ ਤਾਂ ਨਹੀਂ ਟਾਈਟ ਹੈਗੀ, ਉਸ ਹਿਸਾਬ ਨਾਲ ਪਾ ਲਵੇ। ਧੰਨਵਾਦ ਜੀ ਬਹੁਤ ਬਹੁਤ। 4 ਵਜੇ ਵਾਲੇ ਪ੍ਰੋਗਰਾਮ 'ਚ ਵੀ ਕਾਲ ਕਰਿਓ ਤੁਸੀਂ ਨਾ, ਉਹ 'ਚ ਸਪੈਸ਼ਲੀ ਇਹਦੇ ਤੇ ਡਿਸਕਸ਼ਨ ਹੋਊਗਾ। ਅੱਜ ਤਾਂ ਅਸੀਂ ਇਹ 'ਚ ਆਪਾਂ ਨਿਊਜ਼ ਹੀ ਸ਼ੇਅਰ ਕਰ ਰਹੇ ਹਾਂ ਜੀ, ਕਿ ਮੈਂ ਬਣਾਈ ਵੀ ਹੈਗੇ ਆ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਅਜਮੇਰ ਜੀ। ਸਾਰੇ ਜਿੰਨੇ ਇਸ ਟਾਈਮ ਜਿਹੜਾ ਦੱਸਣਾ ਚਾਹ ਰਹੇ ਆਪਾਂ ਤਾਂ ਦੱਸ ਰਹੇ ਹਾਂ ਕਿਉਂਕਿ ਉਹ ਫਿਰ ਹੁਣ ਸਮਾਂ ਆਪਣੇ ਕੋਲ ਬਹੁਤ ਘੱਟ ਰਹਿ ਗਿਆ। ਉਹਦੇ ਵਿੱਚ ਆਪਣੇ ਕੋਲ ਪੂਰਾ 1.5 ਘੰਟਾ ਹੈਗਾ। ਉਹਦੇ ਵਿੱਚ ਜਿਹਦੇ ਕੋਲ ਜਿਹੜਾ ਵੀ ਟਿਪ ਉਸ ਦੇ ਬਾਰੇ ਹੈਗਾ ਉਹ ਜ਼ਰੂਰ ਤੁਸੀਂ ਜਿਹੜਾ ਉਹ ਸ਼ੇਅਰ ਕਰਿਓ। ਸ਼ਾਮ ਨੂੰ 4 ਤੋਂ ਲੈ ਕੇ 5:30 ਵਜੇ ਦੇ ਵਿੱਚ ਜਿਹੜਾ ਆਪਣਾ ਪ੍ਰੋਗਰਾਮ ਆ
ਉਹ ਆਪਾਂ ਤੁਹਾਡੇ ਲਈ ਜਿਹੜਾ ਉਹ ਪੇਸ਼ ਉਹ ਕਰਨਾ। ਬਲਵਿੰਦਰ ਜੀ ਜਿਹੜੇ ਉਹ ਲੈ ਕੇ ਹਾਜ਼ਰ ਹੋਣਗੇ। ਸੋ ਧਿਆਨ ਜਿਹੜਾ ਉਹ ਰੱਖੋ, ਜਿੰਨੀਆਂ ਵੀ ਲੇਅਰਾਂ ਲਾ ਸਕਦੇ ਆ ਲਾ ਲਓ, ਪੁੱਠੀਆਂ ਕਰ ਲਓ, ਸਿੱਧੀਆਂ ਕਰ ਲਓ, ਤਾਂ ਜੋ ਫਿਲਟਰ ਵਾਲਾ ਕੰਮ ਜਿਹੜਾ ਉਹ ਜ਼ਰੂਰ ਤੁਹਾਡਾ। ਬਹੁਤ ਸੋਹਣਾ ਚਰਨਜੀਤ ਸਿੰਘ ਪੰਨੂ ਸਾਡੇ ਫੇਸਬੁੱਕ ਦੇ ਫਰੈਂਡ, ਉਹ ਕਹਿੰਦੇ ਵੀ ਠਾਠੀ ਜਿਹੜੀ ਬੰਨ੍ਹਦੇ ਆ ਉਹ ਵੀ ਲਾ ਸਕਦੇ ਆ ਜੀ। ਹਾਂਜੀ, ਉਹ ਚਲੋ ਸਿੰਗਲ ਆ, ਟਰਾਈ ਕਰੋ ਵੀ ਜ਼ਿਆਦਾ ਕੱਪੜੇ ਹੋਣ। ਇਹਦੇ ਵਿੱਚ ਇਹ ਆ ਵੀ ਆਪਾਂ ਜਿੰਨਾ ਫਿਲਟਰ ਜਿਹੜਾ ਉਹ ਕਰ ਸਕਦੇ, ਕਿਉਂਕਿ ਉਹ ਜਿਹੜੇ ਛਿੱਕਦੇ ਜਾਂ ਦੂਜੇ ਉਹ ਬਹੁਤ ਬਰੀਕ ਪਾਰਟੀਕਲ ਹੁੰਦੇ ਆ। ਜੇ ਉਹ ਟਰਾਈ ਆਪਾਂ ਇਹ ਕਰਨੀ ਆ ਵੀ ਉਹ ਅੰਦਰ ਜਾਂ ਬਾਹਰ ਤੁਹਾਡੇ ਮੂੰਹ ਦੇ ਵਿੱਚ ਜਾਂ ਨੱਕ ਦੇ ਵਿੱਚ ਉਹ ਨਾ ਆਉਣ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਨੇ ਜੁੜੇ ਹੋਏ, ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਜਿਸ ਤਰ੍ਹਾਂ ਪੰਜਾਬ 'ਚ ਹੀ ਨਾ, ਮੈਂ ਜੀ ਸਕੂਟਰ ਕਦੀ ਚਲਾਈਦਾ ਜਾਂ ਮੋਟਰਸਾਈਕਲ, ਤੇ ਰੁਮਾਲ ਹੁੰਦਾ ਹਰ ਬੰਦੇ ਕੋਲ ਜੀ ਜੀ। ਤੇ ਰੁਮਾਲ ਨੂੰ ਦੋਨੋਂ ਸਿਰੇ ਜੋੜ ਕੇ ਨਾ ਲੰਮਾ ਹੋ ਜਾਂਦਾ, ਟ੍ਰਾਇੰਗਲ ਜਿਹਾ ਬਣ ਜਾਂਦਾ ਜੀ ਜੀ। ਤੇ ਉਹ ਆਰਾਮ ਨਾਲ ਬੰਨ ਲਈਦਾ, ਇਹ ਕਦੀ ਲੋੜ ਹੀ ਨਹੀਂ ਪੈਂਦੀ। ਆਪਾਂ ਕਿਹੜੇ ਡਾਕਟਰ ਆ ਜਿਹੜੇ ਮਰੀਜ਼ਾਂ ਕੋਈ ਰਹਿਣਾ ਵਾ ਜੀ ਜੀ ਜੀ। ਕਿਸੇ ਨੂੰ ਕੁਝ ਨਹੀਂ ਲੱਭਦਾ, ਸਭ ਨੂੰ ਸੌਖਾ ਤਰੀਕਾ ਹੈ, ਇੰਨਾ ਸਿਰਦਰਦੀ ਦੀ ਲੈਣ ਦੀ ਲੋੜ ਨਹੀਂ ਜੀ ਜੀ। ਬਿਲਕੁਲ ਜੀ, ਥੈਂਕ ਯੂ ਜੀ। ਉਹ ਤਾਂ ਮੈਂ ਉਹਦੀਆਂ ਵੀ ਹੋ ਜਾਂਦੀਆਂ। ਧੰਨਵਾਦ ਜੀ। ਜੀ, ਥੈਂਕ ਯੂ। ਬਿਲਕੁਲ ਇੱਕ ਗੱਲ ਜ਼ਰੂਰ ਆ ਵੀ ਬਹੁਤ ਸਾਰੇ ਡਾਕਟਰਸ ਵੀ ਦੱਸ ਰਹੇ ਆ ਵੀ ਜੇ ਕੱਪੜੇ ਵਾਲਾ ਵੀ ਆ, ਜਦੋਂ ਤੁਸੀਂ ਆਪਣੇ ਘਰ ਆਉਣਾ ਆ ਨਾ, ਉਹਨੂੰ ਖੋਲ ਕੇ ਬਾਹਰੇ ਗਰਾਜ ਦੇ ਵਿੱਚ ਇਹ ਧੋਣ ਲਈ ਰੱਖ ਦੋ, ਕਿਉਂਕਿ ਕਈ ਵਾਰ ਲਾ ਕੇ ਜੇ ਰੱਖ ਕੇ ਫੇਰ ਲਾਣੇ ਆ ਹੱਥ ਤਾਂ ਫੇਰ ਤੁਹਾਡੇ ਲੱਗ ਗਏ। ਸੋ ਉਹਨੂੰ ਯੂਜ਼ ਕਰਨਾ ਵੀ ਬਹੁਤ ਕੇਅਰਫੁਲੀ ਕਿੱਦਾਂ ਯੂਜ਼ ਕਰਨਾ ਉਹ ਵੀ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਮਾਫੀ ਚਾਹੁੰਦੇ, ਹੋਰ ਕਾਲਸ ਜਿਹੜੀਆਂ ਆਪਾਂ ਨਹੀਂ ਲੈ ਸਕਾਂਗੇ। 4 ਵਜੇ ਵਾਲੇ ਪ੍ਰੋਗਰਾਮ 4 ਵਜੇ, ਹਾਂਜੀ, ਉਹਦੇ ਵਿੱਚ ਤੁਸੀਂ ਜ਼ਰੂਰ ਇਸ ਦੇ ਬਾਰੇ ਦੱਸਿਓ। ਔਰ ਥੋੜ੍ਹੀ ਜਿਹੀ ਹੁਣ ਮੈਂ ਤੁਹਾਨੂੰ ਜਾਣਕਾਰੀ ਕੈਲੀਫੋਰਨੀਆ ਦੇ ਜਿਹੜੇ ਕਿਹੜੀਆਂ ਕਾਉਂਟੀਜ਼ ਦੇ ਵਿੱਚ ਕੀ ਸਥਿਤੀ ਹੈਗੀ ਆ ਉਸ ਦੇ ਬਾਰੇ ਜਿਹੜੀ ਆਪਾਂ ਦੱਸਦੇ ਜਾਈਏ, ਕਿਉਂਕਿ ਕਾਫੀ ਲੋਕ ਜਿਹੜੇ ਆਪਣੇ ਇੱਥੋਂ ਦੇ ਨੇ ਉਹ ਪੁੱਛਣਾ ਚਾਹੁੰਦੇ ਨੇ ਵੀ ਕੀ ਜਿਹੜਾ ਮਾਹੌਲ ਜਿਹੜਾ ਹੈਗਾ ਆ। ਸੋ ਜਿਹੜੇ ਸਭ ਤੋਂ ਜਿਹੜੇ ਹਾਲਾਤ ਕਹਿ ਲਓ ਵੀ ਮਾੜੇ ਜਾਂ ਸਭ ਤੋਂ ਜ਼ਿਆਦਾ ਕੇਸ ਜਿਹੜੇ ਉਹ ਲਾਸ ਐਂਜਲਸ ਜਿਹੜੀ ਕਾਉਂਟੀ ਉਸ ਦੇ ਵਿੱਚ ਆ। 3037 ਕੇਸ ਨੇ, ਜਿਹੜੀਆਂ 54 ਮੌਤਾਂ ਹੋ ਚੁੱਕੀਆਂ ਨੇ। ਉਸ ਦੇ ਇਰਦ ਗਿਰਦ ਤੋਂ ਹੀ ਆਪਾਂ ਸ਼ੁਰੂਆਤ ਕਰਦੇ ਹਾਂ। ਔਰੇਂਜ ਕਾਉਂਟੀ 'ਚ 502 ਕੇਸ, 7 ਮੌਤਾਂ। ਸੈਨ ਡਿਏਗੋ ਕਾਉਂਟੀ 'ਚ 733 ਕੇਸ, 9 ਮੌਤਾਂ। ਰਿਵਰਸਾਈਡ ਕਾਉਂਟੀ 'ਚ 371 ਕੇਸ, 13 ਮੌਤਾਂ। ਸੈਨ ਬਰਨਾਰਡੀਨੋ ਕਾਉਂਟੀ 'ਚ 183 ਕੇਸ, 6 ਮੌਤਾਂ। ਇੰਪੀਰੀਅਲ ਕਾਉਂਟੀ ਦੇ ਵਿੱਚ 38 ਕੇਸ ਨੇ, ਕੋਈ ਮੌਤ ਨਹੀਂ। ਕਰਨ ਕਾਉਂਟੀ ਜਿਹੜਾ ਬੇਕਰਸਫੀਲਡ ਵਾਲਾ ਇਲਾਕਾ 101 ਕੇਸ, 1 ਮੌਤ ਜਿਹੜੀ ਆ। ਵੈਂਚੂਰਾ ਕਾਉਂਟੀ 149 ਜਿਹੜੇ ਕੇਸ ਨੇ, 5 ਮੌਤਾਂ ਨੇ। ਸੈਂਟਾ ਬਾਰਬਰਾ ਦੇ ਵਿੱਚ 99 ਕੇਸ ਨੇ, ਕੋਈ ਮੌਤ ਨਹੀਂ। ਸੈਨ ਲੂਇਸ ਓਬਿਸਪੋ ਦੇ ਵਿੱਚ 80 ਕੇਸ ਨੇ, ਕੋਈ ਮੌਤ ਜਿਹੜੀ ਉਹ ਨਹੀਂ ਆ। ਇਨੇਓ ਕਾਉਂਟੀ ਦੇ ਵਿੱਚ 8 ਜਿਹੜੇ ਕੇਸ ਨੇ। ਟੁਲੈਰੀ ਕਾਉਂਟੀ 'ਚ 45 ਕੇਸ ਨੇ, 1 ਮੌਤ ਦੀ ਖਬਰ ਆ। ਕਿੰਗਸ ਕਾਉਂਟੀ ਦੇ ਵਿੱਚ 4 ਕੇਸ ਦੱਸੇ ਜਾ ਰਹੇ ਨੇ। ਮੋਨਰੇ ਕਾਉਂਟੀ 'ਚ 42 ਕੇਸ, 1 ਮੌਤ। ਸੈਨ ਬਨੀਟੋ ਕਾਉਂਟੀ 'ਚ 21 ਕੇਸ, 1 ਮੌਤ। ਫਰੈਜ਼ਨੋ ਕਾਉਂਟੀ ਦੇ ਵਿੱਚ 68 ਕੇਸ ਨੇ, ਕੋਈ ਮੌਤ ਨਹੀਂ ਆ। ਮੋਨੋ ਕਾਉਂਟੀ 'ਚ 13 ਕੇਸ, 1 ਮੌਤ ਆ। ਮਡੇਰਾ ਕਾਉਂਟੀ 'ਚ 23 ਕੇਸ, 1 ਮੌਤ। ਮਰਸਡ ਕਾਉਂਟੀ ਦੇ ਵਿੱਚ 10 ਕੇਸ ਦੱਸੇ ਜਾ ਰਹੇ ਨੇ। ਸੈਂਟਾ ਕਲਾਰਾ ਕਾਉਂਟੀ ਦੇ ਵਿੱਚ 890 ਕੇਸ ਤੇ 30 ਮੌਤਾਂ ਦੱਸੀਆਂ ਜਾ ਰਹੀਆਂ ਨੇ। ਸੈਂਟਾ ਕਰੂਜ਼ ਕਾਉਂਟੀ 'ਚ 49 ਕੇਸ, 1 ਮੌਤ। ਸੈਨ ਮਟੇਓ ਕਾਉਂਟੀ 'ਚ 309 ਕੇਸ, 10 ਮੌਤਾਂ। ਸੈਨ ਫਰਾਂਸਿਸਕੋ ਦੇ ਵਿੱਚ 397 ਕੇਸ, 6 ਮੌਤਾਂ। ਸੈਨ ਮਕੀਨ ਕਾਉਂਟੀ ਦੇ ਵਿੱਚ 151 ਕੇਸ, 8 ਮੌਤਾਂ। ਸਟੈਨੀਸਲੌਸ ਕਾਉਂਟੀ ਦੇ ਵਿੱਚ 39 ਕੇਸ, ਕੋਈ ਮੌਤ ਨਹੀਂ ਆ। ਟੋਲੇਮੀ ਕਾਉਂਟੀ ਦੇ ਵਿੱਚ 2 ਜਿਹੜੇ ਕਨਫਰਮਡ ਕੇਸ ਜਿਹੜੇ ਉਹ ਦੱਸੇ ਗਏ ਨੇ। ਐਲਪਾਈਨ ਕਾਉਂਟੀ 'ਚ 1 ਕੇਸ ਆ। ਕੈਲਾਵਰਸ ਕਾਉਂਟੀ 'ਚ 3 ਕੇਸ। ਐਮਾਡੋਰ ਕਾਉਂਟੀ 'ਚ 2 ਕੇਸ। ਸੈਕਰਾਮੈਂਟੋ ਕਾਉਂਟੀ ਦੇ ਵਿੱਚ 224 ਕੇਸ ਤੇ 7 ਮੌਤਾਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਕੌਂਟਰਾ ਕੋਸਟਾ ਕਾਉਂਟੀ ਦੇ ਵਿੱਚ 222 ਕੇਸ, 3 ਮੌਤਾਂ। ਐਲਾਮੀਡਾ ਕਾਉਂਟੀ 'ਚ 313 ਕੇਸ, 7 ਮੌਤਾਂ। ਸੋਲਾਨੋ ਕਾਉਂਟੀ 'ਚ 49 ਕੇਸ ਨੇ, ਕੋਈ ਮੌਤ ਦੀ ਖਬਰ ਨਹੀਂ ਆ। ਨਾਪਾ ਕਾਉਂਟੀ 'ਚ 15 ਕੇਸ। ਸਨੋਮੋ ਕਾਉਂਟੀ 'ਚ 78 ਕੇਸ, 2 ਮੌਤਾਂ। ਮਰੀਨ ਕਾਉਂਟੀ ਦੇ ਵਿੱਚ 107 ਕੇਸ ਤੇ 4 ਮੌਤਾਂ। ਪਲੇਸਰ ਕਾਉਂਟੀ 'ਚ 67 ਕੇਸ, 2 ਮੌਤਾਂ। ਅਲਡੋਰਾਡੋ ਕਾਉਂਟੀ 'ਚ 18 ਕੇਸ ਦੱਸੇ ਜਾ ਰਹੇ ਨੇ। ਨਵਾਡਾ ਕਾਉਂਟੀ 'ਚ 26 ਕੇਸ। ਯੂਬਾ ਕਾਉਂਟੀ ਦੇ ਵਿੱਚ 7 ਕੇਸ। ਸਟਰ ਕਾਉਂਟੀ ਦੇ ਵਿੱਚ 10 ਕੇਸ, ਕੋਈ ਮੌਤ ਨਹੀਂ ਆ ਉਹਨਾਂ ਦੋਨਾਂ ਕਾਉਂਟੀ। ਯੋਲੋ ਕਾਉਂਟੀ 'ਚ 25 ਕੇਸ, 1 ਮੌਤ। ਅਤੇ ਇਸੇ ਤਰੀਕੇ ਨਾਲ ਕਲੂਸਾ ਕਾਉਂਟੀ ਦੇ ਵਿੱਚ 1 ਕੇਸ ਜਿਹੜਾ ਉਹ ਦੱਸਿਆ ਗਿਆ ਹੈਗਾ ਆ। ਬਿਊਟ ਕਾਉਂਟੀ ਦੇ ਵਿੱਚ 8 ਕੇਸ ਨੇ, ਕੋਈ ਮੌਤ ਨਹੀਂ। ਪਲੂਮਸ ਕਾਉਂਟੀ ਦੇ ਵਿੱਚ ਵੀ 1 ਕੇਸ ਦੱਸਿਆ ਗਿਆ ਆ। ਗਲੈਨ ਕਾਉਂਟੀ ਦੇ ਵਿੱਚ 2। ਮੈਂਡੋਸੀਨੋ ਕਾਉਂਟੀ 'ਚ 4 ਕੇਸ। ਸਨੋਮਾ ਕਾਉਂਟੀ 'ਚ 78 ਕੇਸ। ਇਸੇ ਤਰ੍ਹਾਂ ਜਿਹੜੇ ਨਦਰਨ ਕੈਲੀਫੋਰਨੀਆ ਦੇ ਵਿੱਚ ਹੰਬੋਲਟ ਦੇ ਵਿੱਚ 27 ਕੇਸ ਨੇ, ਕੋਈ ਮੌਤ ਨਹੀਂ। ਸਿਸਕਿਓ ਕਾਉਂਟੀ 'ਚ 3 ਕੇਸ ਨੇ। ਸ਼ਾਸਤਾ ਦੇ ਵਿੱਚ 7 ਕੇਸ ਤੇ 1 ਮੌਤ।
ਜਿਹੜੀ ਉਹ ਦੱਸੀ ਗਈ ਹੈ। ਸੋ ਇਹ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕੇਸ ਅਤੇ ਕਿੰਨੀਆਂ ਜਿਹੜੀਆਂ ਉਹਦੇ ਕਰਕੇ ਫੈਟੈਲਿਟੀਜ਼ ਹੋਈਆਂ ਉਹ ਆਪਾਂ ਤੁਹਾਨੂੰ ਜਿਹੜੀਆਂ ਹੁਣ ਦੱਸੀਆਂ ਆ। ਸੋ ਕਈ ਇੱਥੋਂ ਇਹ ਜਿਹੜੇ ਹਰਜੋਤ ਸਿੰਘ ਜੀ ਸਾਫ਼ ਨਜ਼ਰ ਆ ਰਿਹਾ ਜਿਹੜੀ ਤਾਂ ਹੈਗੀ ਆ ਡੈਂਸਲੀ ਪਾਪੂਲੇਟਡ, ਜਿੱਦਾਂ LA ਤਾਂ ਸੈਂਟਾ ਕਲਾਰਾ ਅਤੇ ਅਲਾਮੀਡਾ, ਇਹ ਜਿਹੜੀਆਂ ਕਾਉਂਟੀਜ਼ ਹੈਗੀਆਂ, ਸੈਨ ਫਰਾਂਸਿਸਕੋ, ਇੱਦਾਂ ਦੀਆਂ ਜਿਹੜੀਆਂ ਕਾਉਂਟੀਜ਼ ਆ ਉੱਥੇ ਜਿਹੜੇ ਜ਼ਿਆਦਾ ਕੇਸ ਨੇ ਉਸ ਦੇ ਹਿਸਾਬ ਦੇ ਨਾਲ, ਕਿਉਂਕਿ ਘਣੀ ਵਸੋਂ ਆ, ਸੰਘਣੀ ਵਸੋਂ ਆ, ਉਹਦੇ ਕਰਕੇ ਲੋਕ ਜ਼ਿਆਦਾ ਇੱਕ ਦੂਜੇ ਦੇ ਇਰਦ ਗਿਰਦ ਹੁੰਦੇ ਨੇ, ਜ਼ਿਆਦਾ ਨਜ਼ਦੀਕ ਹੁੰਦੇ ਨੇ, ਜਿਹਦੇ ਕਰਕੇ ਪ੍ਰੋਬਲਮ ਜਿਹੜੀ ਵਧੀਆ ਜਿਹੜੀਆਂ ਆਪਾਂ ਰੂਰਲ ਜਾਂ ਕੰਟਰੀ ਸਾਈਡ ਕਾਉਂਟੀਜ਼ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਉੱਥੇ ਕੇਸਿਸ ਥੋੜ੍ਹੇ ਘੱਟ ਨੇ ਅਤੇ ਉੱਥੇ ਫੈਲ ਜਿਹੜਾ ਉਹ ਘੱਟ ਰਿਹਾ। ਇਹੀ ਕਾਰਨ ਆ ਵੀ ਲੋਕ ਦੂਰ ਦੂਰ ਜਿਹੜੇ ਉਹ ਰਹਿ ਰਹੇ ਨੇ। ਸੋ ਇਹ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਜਿੰਨੀ ਆਪਾਂ ਦੂਰੀ ਵਧਾ ਕੇ ਰੱਖਾਂਗੇ ਉਨੀ ਹੀ ਜ਼ਿਆਦਾ ਆਪਾਂ ਫਾਇਦੇ 'ਚ ਰਹਾਂਗੇ। ਸੋ ਬਿਲਕੁਲ, ਅੱਜ ਲਾਸ ਐਂਜਲਸ ਟਾਈਮ ਨੇ ਰਿਪੋਰਟ ਇਸ਼ੂ ਕੀਤੀ ਆ ਵੀ ਜੇ ਕੈਲੀਫੋਰਨੀਆ ਵਾਲੇ ਸੋਸ਼ਲ ਡਿਸਟੈਂਸ ਨਹੀਂ ਰੱਖਦੇ ਆਉਣ ਵਾਲੇ ਵੀਕਾਂ ਦੇ ਵਿੱਚ ਤੇ 5000 ਦੇ ਕਰੀਬ ਡੈਥ ਹਰ ਹਫ਼ਤੇ ਕੈਲੀਫੋਰਨੀਆ 'ਚ ਹੋ ਸਕਦੀ ਆ। ਸੋ ਇਹ ਅਸੀਂ ਬਚਣਾ ਆ। ਇੱਕ ਹੋਰ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਕਾਉਂਟੀਜ਼ ਹੈਗੀਆਂ ਲੋਕਡਾਊਨ, ਉਹਨਾਂ ਨੇ ਡਾਇਰੈਕਟਿਵ ਇਸ਼ੂ ਕੀਤਾ ਜਿੰਨੇ ਵੀ ਆਪਣੇ ਭੈਣ ਭਰਾ ਹੈਗੇ ਲਿਕਰ ਸਟੋਰ, ਗੈਸ ਸਟੇਸ਼ਨਸ ਜਾਂ ਸਬਵੇ ਜਾਂ ਜਿਹੜੇ ਵੀ ਕੋਈ ਹੈਗੇ ਆ ਉਹਨਾਂ ਦੇ ਲਈ ਉਹਨਾਂ ਨੂੰ ਸਾਈਨ ਲਾਣੇ ਪੈਣੇ ਆ ਆਪਣੀ ਡੋਰ ਦੇ ਉੱਤੇ ਅਤੇ ਅੰਦਰ ਵੀ। ਟਰਾਈ ਕਰੋ 6 ਤੋਂ ਵੱਧ ਜਿਹੜੇ ਲੋਕ ਆ ਤੁਹਾਡੇ ਸਟੋਰ ਦੇ ਅੰਦਰ ਨਾ ਹੋਣ, ਨਹੀਂ ਤਾਂ ਉਹਨੀ ਸਾਈਟੇਸ਼ਨਸ ਇਸ਼ੂ ਕਰਨੀਆਂ ਸ਼ੁਰੂ ਕਰ ਦੇਣੀਆਂ ਆ। ਬਹੁਤ ਸਾਰੇ ਸਟੋਰਾਂ ਨੇ ਆਪਣੇ ਕੈਸ਼ੀਅਰਸ ਦੇ ਜਿਹੜੇ ਜਿੱਥੇ ਖੜ੍ਹਦੇ ਆ ਉਹਦੇ ਸਾਹਮਣੇ ਜਿਹੜੇ ਆ ਫਲੈਕਸ ਗਲਾਸ ਜਾਂ ਪਲਾਸਟਿਕ ਦਾ ਮਟੀਰੀਅਲ ਵਾਲਾ ਜਿਹੜਾ ਲਾਣਾ ਸ਼ੁਰੂ ਕਰ ਦਿੱਤਾ ਤਾਂ ਕਿ ਜਿਹੜੀ ਸੇਫ ਰਹੇ। ਸੋ ਪਲੀਜ਼ ਸਾਰੇ ਪੂਰੀ ਤਰ੍ਹਾਂ ਜਿਹੜੇ ਸੇਫ ਰਹੋ। ਕੋਸਕੋ, ਹੋਮ ਡੀਪੂ ਨੇ ਵੀ ਜਿਹੜੇ ਕਸਟਮਰਸ ਦੇ ਲਈ ਲਿਮਿਟ ਰੱਖ ਦਿੱਤੀ ਆ ਵੀ ਕਿੰਨੇ ਬੰਦੇ ਅਸੀਂ ਅੰਦਰ ਬਾੜਨੇ ਆ, ਬਾਕੀ ਦੂਰ ਦੂਰ ਬਾਹਰ ਖੜ੍ਹੇ ਰਹੋ। ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ ਜੀ। ਅਤੇ ਹਰਜੋਤ ਸਿੰਘ ਜੀ, ਕੇਸਾਂ ਦਾ ਸਿਲਸਿਲਾ ਜਿਹੜਾ ਆ ਉਹ USA ਦੇ ਵਿੱਚ 2 ਲੱਖ ਨੂੰ ਪਾਰ ਕਰ ਗਿਆ। 2,03,848 ਕੇਸ ਜਿਹੜੇ ਹੋ ਚੁੱਕੇ, 4400 ਮੌਤਾਂ ਆ। ਹੁਣੇ ਨਿਊਯਾਰਕ ਨੇ ਦੱਸਿਆ ਵੀ 7,7700 ਕੇਸ ਉਹਨਾਂ ਦਾ ਇਜ਼ਾਫਾ ਹੋਇਆ, 227 ਹੋਰ ਮੌਤਾਂ ਉੱਥੇ ਹੋਈਆਂ। ਨਿਊ ਜਰਸੀ ਦੇ ਵਿੱਚ 3500 ਹੋਰ ਕੇਸ ਆਏ ਨੇ, 88 ਹੋਰ ਮੌਤਾਂ ਹੋਈਆਂ ਨੇ। ਕੈਲੀਫੋਰਨੀਆ 'ਚ 200 ਹੋਰ ਕੇਸ ਜਿਹੜੇ ਉਹ ਸਾਹਮਣੇ ਆਏ ਨੇ, 4 ਹੋਰ ਮੌਤਾਂ ਹੋਈਆਂ ਨੇ। ਇਸੇ ਤਰ੍ਹਾਂ ਫਲੋਰੀਡਾ 'ਚ 212 ਹੋਰ ਕੇਸ, ਪੈਂਸਲਵੇਨੀਆ 'ਚ 844 ਕੇਸ ਜਿਹੜੇ ਇਕੱਠੇ ਉੱਥੇ ਵਧੇ ਨੇ ਅਤੇ 11 ਉੱਥੇ ਮੌਤਾਂ ਆਈਆਂ ਨੇ। ਪੈਂਸਲਵੇਨੀਆ ਹੁਣ ਵਾਸ਼ਿੰਗਟਨ ਤੋਂ ਉੱਪਰ ਚਲੇ ਗਿਆ ਜੀ, ਬਿਲਕੁਲ। ਵਾਸ਼ਿੰਗਟਨ ਸਟੇਟ ਹਾਂ, ਵਾਸ਼ਿੰਗਟਨ ਆਪਾਂ ਯੂਜ਼ਲੀ ਸਾਡੇ ਕੱਲ੍ਹ ਸਰੋਤੇ ਨੇ ਵੀ ਕਿਹਾ ਸੀ ਜਦੋਂ ਅਸੀਂ ਵਾਸ਼ਿੰਗਟਨ ਕਹਿੰਦੇ ਉਹਦਾ ਮਤਲਬ ਵਾਸ਼ਿੰਗਟਨ ਸਟੇਟ ਆ। ਜਦੋਂ DC ਹੋਊਗਾ ਨਾਲ ਆਖਦੇ ਆ, ਉਹ ਜਦੋਂ ਕੈਪੀਟਲ ਹੁੰਦਾ ਉਹ ਜ਼ਿਆਦਾਤਰ ਫਿਰ ਉਦੋਂ ਨਾਲ ਵਾਸ਼ਿੰਗਟਨ DC ਆਖੀਦਾ। ਜਦੋਂ ਇਕੱਲਾ ਵਾਸ਼ਿੰਗਟਨ ਆਖਿਆ ਜਾਊਗਾ ਉਹ ਜਿਹੜਾ ਸਟੇਟ ਹੀ ਉਸ ਨੂੰ ਮੰਨਿਆ ਜਾਵੇ। ਸੋ ਇਸ ਤਰੀਕੇ ਦੇ ਨਾਲ ਜਿਹੜੇ ਹੋਰ ਨਵੇਂ ਕੇਸ ਜਿਹੜੇ ਉਹ ਸਾਹਮਣੇ ਆਏ ਆ, 15,000 ਹੋਰ ਕੇਸਾਂ ਦਾ ਇਜ਼ਾਫਾ ਜਿਹੜਾ ਹਰਜੋਤ ਸਿੰਘ ਜੀ ਅਮਰੀਕਾ ਦੇ ਓਵਰਆਲ ਟੋਟਲ ਕੇਸਿਸ ਦੇ ਵਿੱਚ ਹੋ ਚੁੱਕਾ। 2 ਲੱਖ ਨੂੰ ਆਂਕੜਾ ਜਿਹੜਾ ਉਹ ਪਾਰ ਕਰ ਗਿਆ ਹੈਗਾ। ਸੋ ਬਾਕੀ ਫਾਈਨੈਂਸ ਨੂੰ ਲੈ ਕੇ ਜਿਹੜਾ ਸਾਡਾ ਸ਼ਾਮ ਵਾਲਾ ਪ੍ਰੋਗਰਾਮ ਹੋਣਾ 6:30 ਵਜੇ ਉਹ 'ਚ ਡਿਸਕਸ ਕਰਾਂਗੇ। ਹੁਣੇ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹ 'ਚ ਉਹਨਾਂ ਨੇ ਕਿਹਾ ਵੀ ਜਿਹੜਾ SBA ਲੋਨਸ ਆ ਉਹ ਅਪ੍ਰੈਲ 3 ਨੂੰ ਜਿਹੜੀ ਆ ਉਹ ਅਵੇਲੇਬਲ ਹੋ ਜੂਗੀ ਐਪਲੀਕੇਸ਼ਨ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਹਾ। ਅਤੇ ਪਲੱਸ ਕਈ ਸੈਨੇਟਰ ਰਿਕੁਐਸਟ ਕਰ ਰਹੇ IRS ਨੂੰ ਵੀ ਜਿਨ੍ਹਾਂ ਨੂੰ ਜਿਹੜੇ ਪੈਸੇ ਮਿਲਣੇ ਸੀ ਉਹ ਸਿੰਗਲ ਫਾਰਮ ਵੀ ਨਾ ਭਰਨਾ ਪਵੇ। ਉਹਦੇ ਬਾਰੇ ਜਿਹੜੀ ਅਪਡੇਟ ਆ ਉਹ ਆਪਾਂ ਸ਼ਾਮ ਨੂੰ ਕਰਾਂਗੇ ਜੀ। ਅਤੇ ਹੁਣ ਇੱਥੇ ਹੀ ਜਿਹੜੇ ਆ ਉਹ ਆਪਾਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਹਾਂਜੀ, ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।